ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਆ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਸੋਤਿਓ ਅਪਡੇਟ ਅਮਰੀਕਾ ਸ਼ਨੀਚਰਵਾਰ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਜਿਹੜੀ ਅਸੀਂ ਵਿਸ਼ੇਸ਼ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਆ ਉਹ ਲੈ ਕੇ ਹਾਜ਼ਰ ਹੁੰਦੇ ਹਾਂ। ਅਤੇ ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਅਤੇ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਆਪਾਂ ਉਹ ਕਰਦੇ ਹਾਂ ਅਤੇ ਨਾਲ ਹੀ ਆਪਣੇ ਸਰੋਤਿਆਂ ਦੇ ਨਾਲ ਕੁਛ ਕੁ ਜਿਹੜੀਆਂ ਅਹਿਮ ਖਬਰਾਂ ਨੇ ਅਮਰੀਕਾ ਦੀਆਂ ਉਹ ਆਪਾਂ ਕਰਾਂਗੇ ਅਤੇ ਉਸ ਤੋਂ ਬਾਅਦ ਦੇ ਵਿੱਚ ਜੋ ਟਰੱਕਿੰਗ ਇੰਡਸਟਰੀ ਦੇ ਵਿੱਚ ਚੱਲ ਰਿਹਾ ਆ ਉਹਦੇ ਬਾਰੇ ਜਿਹੜੀ ਜਾਣਕਾਰੀ ਦੇ ਲਈ ਜਿਹੜੀ ਆ ਉਹ ਵਿਸ਼ਲੇਸ਼ਣ ਕਰਨ ਦੇ ਲਈ ਆਪਣੇ ਨਾਲ ਰਮਨ ਜੀ ਜਿਹੜੀ ਉਹ ਆਪਾਂ ਨੂੰ ਜ਼ਿਆਦਾ ਜਾਣਕਾਰੀ ਦੇਣਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਵਾਲੇ ਸਾਰੇ ਹੀ ਬਜ਼ੁਰਗ ਬੇਕਰਸਫੀਲਡ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਬੀਸਲਾ ਪਰਿਵਾਰ ਫਰੈਜ਼ਨੋ ਤੋਂ ਅਤੇ ਅਮਰਜੀਤ ਸਿੰਘ ਸਟਾਕਟਨ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408-722-7698 ਦੇ ਉੱਤੇ। ਅਤੇ ਰਮਨ ਜੀ ਜੇ ਆਪਾਂ ਅੱਜ ਦੀ ਪਹਿਲੀ ਖਬਰ ਦੇ ਉੱਤੇ ਨਜ਼ਰ ਮਾਰੀਏ, ਜਿਹੜੀ ਨਾਰਥ ਕੋਰੀਆ ਵਾਲੀ ਜਿਹੜੀ ਸਮਿਟ ਆ ਜਿਹੜੀ ਇੱਕ ਹਫ਼ਤਾ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਚਿੱਠੀ ਲਿਖ ਕੇ ਕੈਂਸਲ ਕਰ ਦਿੱਤੀ ਸੀ, ਕੱਲ੍ਹ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਆਖਿਆ ਵੀ ਉਹ ਮੁੜ ਦੁਬਾਰਾ ਲੀਹ ਦੇ ਉੱਤੇ ਆ ਗਈ ਆ ਅਤੇ 12 ਜੂਨ ਨੂੰ ਇਹ ਜਿਹੜੀ ਸਮਿਟ ਆ ਨਾਰਥ ਕੋਰੀਆ ਦੇ ਲੀਡਰ ਕਿਮ ਯੋਂਗ ਉਨ ਦੇ ਨਾਲ ਹੋਣ ਜਾ ਰਹੀ ਆ ਸੇਮ ਜਗ੍ਹਾ ਦੇ ਉੱਤੇ ਸਿੰਗਾਪੁਰ ਦੇ ਵਿੱਚ। ਇਹ ਕਾਫੀ ਜਿਹੜੀ ਇਸ ਟਾਈਮ ਤੜਥੱਲੀ ਜਿਹੜੀ ਆ ਇਸ ਚੀਜ਼ ਨੂੰ ਲੈ ਕੇ ਮਚੀ ਹੋਈ ਸੀਗੀ ਅਤੇ ਪਹਿਲੋਂ ਖੁਦ ਕੈਂਸਲ ਕੀਤੀ ਆ, ਹੁਣ ਦੁਬਾਰਾ ਜਿਹੜੀ ਆ ਉਹਨਾਂ ਨੇ ਜਿਹੜਾ ਫਿਰ ਇੱਕ ਹਿਸਾਬ ਦੇ ਨਾਲ ਸਮਿਟ ਨੂੰ ਦੁਬਾਰਾ ਔਨ ਕਰ ਦਿੱਤਾ ਆ। ਅਤੇ ਚਿੱਠੀ ਵੀ ਇੱਕ ਜਿਹੜੀ ਕਿਮ ਯੋਂਗ ਉਨ ਹੁਣਾਂ ਨੇ ਜਿਹੜੀ ਉਹ ਮਿਲੀ ਆ। ਤੁਸੀਂ ਕੀ ਦੇਖ ਰਹੇ ਹੋ ਵੀ ਇਹ ਜਿਹੜਾ ਕੂਟਨੀਤਿਕ ਢੰਗ ਦੇ ਨਾਲ ਜਾਂ ਜਿਹੜੀ ਵੀ ਇਹ ਚੀਜ਼ ਚੱਲ ਰਹੀ ਹੈ ਤੁਹਾਡੇ ਹਿਸਾਬ ਦੇ ਨਾਲ ਕਿੱਦਾਂ ਦਾ ਇਹ ਵਰਤਾਰਾ ਹੋ ਰਿਹਾ? ਦੇਖੋ ਜੀ, ਇੱਕ ਗੱਲ ਤਾਂ ਮੈਂ ਇਹ ਕਹਿ ਦਿਆਂ ਕਿ ਟਰੰਪ ਸਾਹਿਬ ਨੇ ਆਪਣੇ ਇੱਕ ਡਿਪਾਰਟਮੈਂਟ ਨੂੰ ਜਿਹੜਾ ਕਿ ਨਿਊਜ਼ ਐਂਡ ਮੀਡੀਆ ਡਿਪਾਰਟਮੈਂਟ ਹੈਗਾ ਉਹਨੂੰ ਤਾਂ ਕਾਫੀ ਬਿਜ਼ੀ ਰੱਖਿਆ, ਕਿਉਂਕਿ ਇੰਨੀਆਂ ਜ਼ਿਆਦਾ ਨਿਊਜ਼ ਹੋ ਜਾਂਦੀਆਂ ਵੀ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਵੀ ਕਿਹੜੀ ਨਿਊਜ਼ ਦਈਏ ਤੇ ਕਿਹੜੀ ਨਾ ਦਈਏ। ਤੇ ਐਜ਼ ਫਾਰ ਐਜ਼ ਇਸ ਚਿੱਠੀ ਦੀ ਗੱਲ ਲੈ ਲਈਏ ਤੇ ਇਹਦੇ ਵਿੱਚ ਇਹ ਵੀ ਸੁਣਨ 'ਚ ਆਇਆ ਜਿੱਦਾਂ ਕਿ ਆਪਾਂ ਗੱਲ ਕਰਦੇ ਹਾਂ ਕਿ ਚਿੱਠੀ ਦੇ ਵਿੱਚ ਉਹਨਾਂ ਨੇ ਕਿਹਾ ਵੀ ਬੜੀ ਵਧੀਆ ਚਿੱਠੀ ਆ ਤੇ ਬਾਅਦ ਦੇ ਵਿੱਚ ਇਹ ਕਹਿ ਦਿੱਤਾ ਕਿ ਇਹ ਚਿੱਠੀ ਜਿਹੜੀ ਆ ਵੀ ਮੈਂ ਅਜੇ ਖੋਲੀ ਨਹੀਂ ਤੇ ਹੋਰ ਵੀ ਕਈ ਗੱਲਾਂ ਜਿਹੜੀਆਂ ਹੈਗੀਆਂ। ਬਾਕੀ ਜੇ ਦੇਖੋ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਆ, ਕਿਉਂਕਿ ਸਿਚੁਏਸ਼ਨ ਐਸੀ ਬਣੀ ਆ ਕਿ ਇੰਨੀ ਵੋਲੇਟਾਈਲ ਹੈ ਕਿ ਡੇ ਬਾਈ ਡੇ ਚੀਜ਼ਾਂ ਜਿਹੜੀਆਂ ਇੰਨੀਆਂ ਚੇਂਜ ਹੋ ਰਹੀਆਂ, ਇੰਨੀਆਂ ਜਿਹੜੀਆਂ ਸਿਨੇਰੀਓਜ਼ ਆ ਚੇਂਜ ਹੋ ਰਹੇ ਆ ਤੇ ਇਹ ਤਾਂ ਟਾਈਮ ਹੀ ਦੱਸ ਸਕਦਾ ਕਿ ਕੀ ਹੋ ਸਕਦਾ ਹੁਣ। ਜੀ ਬਿਲਕੁਲ। ਨਾਰਥ ਕੋਰੀਆ ਦਾ ਇੱਕ ਬੜਾ ਉੱਚ ਜਿਹੜਾ ਚੋਟੀ ਦਾ ਜਿਹੜਾ ਇੱਥੇ ਇੱਕ ਲੀਡਰ ਜਿਹੜਾ ਪਹੁੰਚਿਆ ਹੋਇਆ ਸੀ ਕਿਮ ਯੋਂਗ ਚੁਲ, ਉਹਨਾਂ ਦੀ ਕੱਲ੍ਹ ਮੁਲਾਕਾਤ ਹੋਈ ਆ ਰਾਸ਼ਟਰਪਤੀ ਟਰੰਪ ਦੇ ਨਾਲ। ਉਹਨਾਂ ਨੇ ਹੀ ਉਹ ਜਿਹੜੀ ਚਿੱਠੀ ਆ ਉਹਨਾਂ ਨੂੰ ਦਿੱਤੀ ਆ ਅਤੇ ਜਦ ਪੱਤਰਕਾਰਾਂ ਨੇ ਪੁੱਛਿਆ ਵੀ ਕੀ ਹੈਗਾ ਚਿੱਠੀ ਦੇ ਵਿੱਚ ਤਾਂ ਪਹਿਲੋਂ ਤਾਂ ਉਹ ਇਹੀ ਕਹਿੰਦੇ ਰਹੇ ਵੀ ਬਹੁਤ ਹੀ ਸ਼ਾਨਦਾਰ ਚਿੱਠੀ ਆ, ਬੜੀ ਸੋਹਣੀ ਚਿੱਠੀ ਜਿਹੜੀ ਆ ਨਾਰਥ ਕੋਰੀਆ ਦੇ ਲੀਡਰ ਨੇ ਮੈਨੂੰ ਘੱਲੀ ਆ। ਅਤੇ ਜਿੱਦਾਂ ਤੁਸੀਂ ਦੱਸਿਆ ਵੀ ਉਸੇ ਇੰਟਰਵਿਊ ਦੇ ਵਿੱਚ ਗੱਲਬਾਤ ਕਰਦੇ ਹੋਏ ਪੱਤਰਕਾਰਾਂ ਨਾਲ 8 ਮਿੰਟ ਬਾਅਦ ਜਿਹੜੇ ਉਹਨਾਂ ਨੇ ਕਿਹਾ ਵੀ ਅਜੇ ਮੈਂ ਚਿੱਠੀ ਖੋਲ੍ਹ ਕੇ ਜਿਹੜੀ ਉੱਦਾਂ ਦੇਖੀ ਨਹੀਂ ਹੈਗੀ ਅਤੇ ਪਰ ਕੋਈ ਨਹੀਂ ਵਧੀਆ ਚੀਜ਼ ਹੀ ਹੋਣੀ ਹੈ। ਅਤੇ ਕਹਿੰਦੇ ਤੁਹਾਨੂੰ ਸਾਰਿਆਂ ਨੂੰ ਇੰਤਜ਼ਾਰ ਜਿਹੜਾ ਉਹ ਕਰਨਾ ਪਊਗਾ 12 ਜੂਨ ਤੱਕ ਦਾ। ਅਤੇ ਉਦੋਂ ਤੋਂ ਫਿਰ ਇਹ ਪਤਾ ਲੱਗ ਗਿਆ ਸੀਗਾ ਵੀ ਹਾਂ ਇਹ ਜਿਹੜੀ ਸਮਿਟ ਆ ਉਹ ਦੁਬਾਰਾ ਹੋਊਗੀ। ਮਾਈਕ ਪੋਂਪੇਓ ਨੇ ਵੀ ਕਾਫੀ ਇਸ ਦੇ ਵਿੱਚ ਕਹਿੰਦੇ ਆ ਹਿੱਸਾ ਜ਼ਰੂਰ ਪਾਇਆ ਆ ਇਸ ਸਮਿਟ ਨੂੰ ਦੁਬਾਰਾ ਲੀਹ ਦੇ ਉੱਤੇ ਲਿਆਉਣ ਦੇ ਲਈ। ਸਭ ਨੂੰ ਯਾਦ ਹੋਵੇਗਾ ਅੱਜ ਤੋਂ ਕੁਛ ਹਫ਼ਤੇ ਪਹਿਲਾਂ ਜਿਹੜੇ ਸੈਕਟਰੀ ਆਫ ਸਟੇਟ ਨੇ ਜਿਹੜੇ ਹੁਣੇ ਥੋੜ੍ਹਾ ਚਿਰ ਪਹਿਲਾਂ ਹੀ ਬਣੇ ਨੇ, ਉਹਨਾਂ ਨੇ 3 ਜਿਹੜੇ ਅਮਰੀਕੀ ਨਾਗਰਿਕ ਆ ਉਹਨਾਂ ਨੂੰ ਉੱਥੋਂ ਜੇਲ੍ਹ 'ਚੋਂ ਛੁਡਾ ਕੇ ਅਮਰੀਕਾ ਵਾਪਸ ਜਿਹੜਾ ਉਹ ਲਿਆਂਦਾ ਸੀ। ਅਤੇ ਜਦੋਂ ਰਾਸ਼ਟਰਪਤੀ ਟਰੰਪ ਨੇ ਚਿੱਠੀ ਜਿਹੜੀ ਲਿਖ ਦਿੱਤੀ ਸੀਗੀ ਵੀ ਮੈਂ ਜਿਹੜੀ ਇਹਨਾਂ ਦੇ ਨਾਲ ਗੱਲਬਾਤ ਨਹੀਂ ਕਰਨੀ, ਉਹਨਾਂ ਨੇ ਉਹਦੇ ਵਿੱਚ ਕਾਰਨ ਇਹ ਦੱਸਿਆ ਸੀਗਾ ਵੀ ਕਿਉਂਕਿ ਕਹਿੰਦੇ ਵੀ ਮੇਰੇ ਤੁਸੀਂ ਪ੍ਰਸ਼ਾਸਨ ਦੇ ਖਿਲਾਫ ਬਹੁਤ ਜ਼ਿਆਦਾ ਹੌਸਟਾਈਲ ਬੋਲ ਰਹੇ ਹੋ ਖਾਸ ਕਰਕੇ ਜਿਹੜੇ ਉਪ ਰਾਸ਼ਟਰਪਤੀ ਨੂੰ ਉਹਨਾਂ ਨੇ ਪੋਲੀਟੀਕਲ ਡਮੀ ਵੀ ਜਿਹੜਾ ਆਖ ਦਿੱਤਾ ਸੀ ਨਾਰਥ ਕੋਰੀਆ ਵਾਲਿਆਂ ਨੇ। ਉਸ ਤੋਂ ਬਾਅਦ ਦੇ ਵਿੱਚ ਗੁੱਸਾ ਜਿਹੜਾ ਜ਼ਾਹਰ ਕੀਤਾ ਰਾਸ਼ਟਰਪਤੀ ਟਰੰਪ ਨੇ ਅਤੇ ਉਹ ਕੈਂਸਲ ਕਰ ਦਿੱਤੀ। ਅਤੇ ਪਰ ਹੁਣ ਜਿਹੜੇ ਬੈਕ ਚੈਨਲ ਦੇ ਨਾਲ ਇਹ ਬੰਦਾ ਜਿਹੜਾ ਇੱਥੇ ਕਿਮ ਯੋਂਗ ਚੁਲ ਜਿਹੜਾ ਆਇਆ ਆ
ਉਹਦੇ ਨਾਲ ਮੁਲਾਕਾਤ ਹੋਣ ਤੋਂ ਬਾਅਦ 'ਚ ਇਹ ਦੁਬਾਰਾ ਸਮਿਟ ਹੋਊਗੀ। ਟਰਾਈ ਇਹੀ ਆ ਅਮਰੀਕਾ ਦੀ ਵੀ ਇਸ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਡੀਨਿਊਕਲੀਅਰਾਈਜ਼ ਜਿਹੜਾ ਨਾਰਥ ਕੋਰੀਆ ਨੂੰ ਕੀਤਾ ਜਾਵੇ। ਇਸ ਦੇ ਵਿੱਚ ਜਿਵੇਂ ਇਸ ਦੇ ਵਿੱਚ ਕਾਮਯਾਬੀ ਹਾਸਿਲ ਹੋਊਗੀ ਨਹੀਂ ਹੋਊਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਉੱਦਾਂ ਦੱਸੇਗਾ। ਅਤੇ ਰਮਨ ਜੀ, ਜੇ ਆਪਾਂ ਅਗਲੀ ਖਬਰ ਦੇ ਉੱਤੇ ਵੀ ਨਜ਼ਰ ਮਾਰੀਏ ਵੀ ਜਿਹੜਾ ਟਰੇਡ ਵਾਰ ਆ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਤੜਥੱਲੀ ਇਸ ਟਾਈਮ ਮਚੀ ਹੋਈ ਆ। ਕੈਨੇਡਾ, ਮੈਕਸੀਕੋ ਅਤੇ ਯੂਰਪੀਅਨ ਯੂਨੀਅਨ ਨੇ ਜਿਹੜੇ ਉਹਨਾਂ ਦੇ ਪੈਰਾਂ ਹੇਠੋਂ ਇੱਕ ਹਿਸਾਬ ਨਾਲ ਜ਼ਮੀਨ ਨਿਕਲੀ ਹੋਈ ਹੈ, ਕਿਉਂਕਿ 25% ਜਿਹੜਾ ਟੈਕਸ ਸਟੀਲ ਦੇ ਉੱਤੇ ਲਾ ਦਿੱਤਾ ਗਿਆ ਅਤੇ 10% ਜਿਹੜਾ ਅਲਮੀਨੀਅਮ ਦੇ ਉੱਤੇ। ਮੈਕਸੀਕੋ ਵਾਲੇ ਵੀ ਰੋ ਰਹੇ ਨੇ, ਯੂਰਪੀਅਨ ਯੂਨੀਅਨ ਵਾਲੇ ਵੀ, ਜਸਟਿਨ ਟਰੂਡੋ ਹੋਣੀ ਕੈਨੇਡਾ ਵਾਲੇ ਵੀ, ਉਹ ਕਹਿ ਰਹੇ ਨੇ ਵੀ ਇਹ ਸਾਰਾ ਕੁਛ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਆ, ਇਹ ਇੱਕ ਹਿਸਾਬ ਦੇ ਨਾਲ ਗੈਰ ਕਾਨੂੰਨੀ ਹੈਗਾ ਆ, ਇੱਦਾਂ ਕਰਨਾ ਨਹੀਂ ਸੀ ਚਾਹੀਦਾ। ਪਰ ਆਈ ਥਿੰਕ ਅਮੈਰੀਕਾ ਦੀ ਇਕੋਨਮੀ ਜਿਹੜੀ ਇਸ ਟਾਈਮ ਸਟਰੋਂਗ ਵੀ ਚੱਲ ਰਹੀ, ਆਈ ਥਿੰਕ ਰਿਸਕ ਜਿਹੜਾ ਇਸੇ ਕਰਕੇ ਹੀ ਜਿਹੜਾ ਇਸ ਤਰੀਕੇ ਦਾ ਜਿਹੜਾ ਆ ਉਹ ਲਿਆ ਗਿਆ ਹੈਗਾ। ਦੇਖੋ ਜੀ, ਇਹ ਗੱਲ ਹੈ ਕਿ ਜਿਹੜੀ ਟਰੇਡ ਵਾਰਜ਼ ਹੈਗੀ ਹੈ ਨਾ, ਟਰੇਡ ਵਾਰਜ਼ ਦੇ ਵਿੱਚ ਹੁਣ ਜੇ ਦੇਖਿਆ ਜਾਵੇ ਤਾਂ ਅੱਜ ਤੋਂ 1960s ਦੇ ਵਿੱਚ ਇੱਕ ਟਰੇਡ ਵਾਰ ਚੱਲੀ ਸੀਗੀ, ਜਿਹਦੇ ਵਿੱਚ ਕਿ ਅਮਰੀਕਾ ਤੇ ਜਿਹੜੀ ਯੂਰਪ ਹੈਗਾ ਇਹਦੇ ਵਿੱਚ ਸੀਗੀ ਕਿ ਜਿਹੜਾ ਚਿਕਨ ਅਮਰੀਕਾ ਚੀਪੈਸਟ ਚਿਕਨ ਹੈਗਾ ਉਹ ਯੂਰਪ ਦੇ ਵਿੱਚ ਬਹੁਤ ਡਿਮਾਂਡ ਸੀ, ਤੇ ਯੂਰਪ ਵਾਲਿਆਂ ਨੇ ਆਪਣੀਆਂ ਫੈਕਟਰੀਆਂ ਬਚਾਉਣ ਵਾਸਤੇ ਚਿਕਨ ਦੇ ਉੱਤੇ ਟੈਰਿਫ ਲਾਤਾ ਅਮਰੀਕਨ ਚਿਕਨ ਦੇ ਉੱਤੇ। ਉਹਦੇ ਰਿਟੈਲੀਏਸ਼ਨ ਦੇ ਵਿੱਚ ਜਿਹੜਾ ਸੀਗਾ ਕਿ ਅਮਰੀਕਾ ਵਾਲਿਆਂ ਨੇ ਵੀ ਜਿਹੜਾ ਆਪਣਾ ਉਹਨਾਂ ਦੇ ਡਿਫਰੈਂਟ ਪ੍ਰੋਡਕਟ ਸੀ, ਬ੍ਰਾਂਡੀ ਸੀ, ਹੋਰ ਕਈ ਕੁਛ ਸੀਗਾ, ਤੇ ਵਿੱਚ ਉਹਨਾਂ ਦੇ ਜਿਹੜੇ ਪਿਕਅਪ ਟਰੱਕ ਸੀਗੇ ਉੱਧਰੋਂ ਜਿਹੜੇ ਆਉਂਦੇ ਸੀ ਉਹਨਾਂ ਤੇ ਟੈਰਿਫ ਲਾਤਾ। ਉਹ ਟੈਰਿਫ ਜਿਹੜਾ ਸੀਗਾ ਉਹ ਚਲੋ ਥੋੜੇ ਬਾਕੀ ਚਿਕਨ ਤੇ ਵੀ ਹਟ ਗਿਆ, ਹੋਰ ਹਟ ਗਿਆ। ਇੱਕ ਟੈਰਿਫ ਜਿਹੜਾ ਸੀ ਉਹ ਉੱਥੇ ਹਮੇਸ਼ਾ ਵਾਸਤੇ ਅੱਜ ਤੱਕ ਵੀ ਉਹ ਟੈਰਿਫ ਰਹਿ ਗਿਆ, ਉਹ ਆ ਪਿਕਅਪ ਟਰੱਕ ਤੇ ਜਿਹੜਾ ਟੈਰਿਫ ਲੱਗਾ ਆ। ਸੋ ਜਿਹੜੀ ਅਮਰੀਕਨ ਪਿਕਅਪ ਟਰੱਕ ਇੰਡਸਟਰੀ ਹੈਗੀ ਆ, ਜਿਹੜੀ ਅੱਜ ਦੀ ਤਰੀਕ ਦੇ ਵਿੱਚ ਅਮਰੀਕਨ ਪਿਕਅਪ ਟਰੱਕ ਦੀ ਇੰਡਸਟਰੀ ਥਰਾਈਵ ਕਰ ਰਹੀ ਆ, ਇਹ ਸ਼ਾਇਦ ਉਸ ਟੈਰਿਫ ਦਾ ਹੀ ਨਤੀਜਾ ਆ ਕਿ ਜਿਹੜੀ ਇੰਡਸਟਰੀ ਆ ਅੱਜ ਥਰਾਈਵ ਕਰ ਰਹੀ ਹੈ ਇੱਥੇ, ਕਿਉਂਕਿ ਉੱਧਰੋਂ ਜਿਹੜੇ ਪਿਕਅਪ ਟਰੱਕਸ ਆ ਜਾਂ ਉੱਧਰੋਂ ਜਿਹੜੀਆਂ ਗੱਡੀਆਂ ਆਉਂਦੀਆਂ ਉਹ ਨਹੀਂ ਆ ਸਕੀਆਂ ਇੱਧਰ ਮੁੜ ਕੇ। ਸੋ ਬਾਕੀ ਦੂਸਰੀ ਗੱਲ ਹੈਗੀ ਆ ਕਿ ਇਹ ਜਿਹੜੇ ਟੈਰਿਫਸ ਹੁੰਦੇ ਆ ਇੱਦਾਂ ਜਿਹੜੇ ਲੱਗਦੇ ਆ, ਇਹ ਫਿਰ ਦੂਸਰੇ ਇੱਕ ਹੋਰ ਚੀਜ਼ ਨੂੰ ਜਨਮ ਦਿੰਦੇ ਆ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਲੂਪ ਹੋਲਸ। ਫਿਰ ਕੰਪਨੀਆਂ ਲੂਪ ਹੋਲ ਲੱਭਣੇ ਸ਼ੁਰੂ ਕਰਦੀਆਂ। ਸੋ ਲੂਪ ਹੋਲ ਜਿਹੜੇ ਆ ਉਹ ਫਿਰ ਗਲਤ ਕੰਮ ਨੂੰ ਜਿਹੜਾ ਆ ਉਹ ਜਨਮ ਦਿੰਦੇ ਆ। ਤੇ ਬਾਕੀ ਕੈਨੇਡਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਟਰੂਡੋ, ਉਹਨਾਂ ਨੇ ਹੁਣ ਰਿਟੈਲੀਏਸ਼ਨ ਦਾ ਵੀ ਜਿਹੜੀ ਨਿਊਜ਼ ਕਾਨਫਰੰਸ ਕਰਕੇ ਕਹਿ ਦਿੱਤਾ ਆ। ਤੇ ਮੇਰੇ ਖਿਆਲ ਦੇ ਵਿੱਚ ਜਿਹੜੇ ਟੈਰਿਫ ਹੈਗੇ ਆ, ਟੈਰਿਫ ਵਾਰਜ਼ ਹੈਗੀਆਂ ਜਾਂ ਜਿਹੜੀ ਟਰੇਡ ਵਾਰਜ਼ ਹੈਗੀਆਂ, ਇਹਨਾਂ ਦੇ ਅਸਰ ਜਿਹੜੇ ਆ ਉਹ ਬਹੁਤ ਲੰਮੇ ਸਮੇਂ ਤੱਕ ਤੇ ਕਈ ਵਾਰੀ ਅਨਐਕਸਪੈਕਟਡ ਚੀਜ਼ਾਂ ਦੇ ਉੱਤੇ ਅਸਰ ਹੋ ਜਾਂਦਾ ਹੈ, ਜਿਨ੍ਹਾਂ ਤੇ ਸੋਚਿਆ ਵੀ ਨਹੀਂ ਹੁੰਦਾ ਵੀ ਇਸ ਚੀਜ਼ਾਂ ਤੇ ਵੀ ਅਸਰ ਹੋ ਸਕਦਾ ਆ ਇਸ ਟੈਰਿਫ ਲੱਗੇ ਦਾ। ਸੋ ਦੇਖਣ ਵਾਲੀ ਗੱਲ ਰਹੂਗੀ ਕਿ ਇਹਦਾ ਅਸਰ ਕਿਹੜੀ ਚੀਜ਼ ਤੇ ਪੈਂਦਾ ਆ। ਐਕਚੁਅਲੀ ਜਿਹੜੀ ਸਟੀਲ ਜਾਂ ਜਿਹੜਾ ਐਲੂਮੀਨੀਅਮ ਤੇ ਸ਼ੁਰੂ ਕੀਤਾ ਆ, ਮੋਸਟ ਪ੍ਰੋਬੇਬਲੀ ਹੁਣ ਚਾਈਨਾ ਤੇ ਵੀ ਪਹਿਲਾਂ ਇਹੋ ਹੀ ਸ਼ੁਰੂ ਹੋਇਆ ਸੀਗਾ, ਹੋਰ ਕੰਟਰੀਆਂ ਤੇ ਵੀ ਸ਼ੁਰੂ ਹੋਇਆ ਸੀਗਾ। ਹੁਣ ਇਹਨਾਂ 3 ਕੰਟਰੀਆਂ ਨੂੰ ਆਪਾਂ ਛੱਡ ਲਿਆ ਸੀਗਾ, ਯੂਰਪ ਨੂੰ ਛੱਡ ਲਿਆ ਸੀਗਾ, ਪਰ ਹੁਣ ਜਿਹੜੀ ਇਹ ਚੀਜ਼ ਹੋਈ ਆ ਇਸ ਤੋਂ ਬਾਅਦ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਐਕਚੁਅਲ ਦੇ ਵਿੱਚ ਇਹ ਅਸਰ ਕਿੱਥੇ ਜਾ ਕੇ ਪਾਉਂਦਾ, ਕਿਹੜੀ ਚੀਜ਼ ਤੇ ਅਸਰ ਪਾਉਂਦਾ ਆ, ਕਿ ਇਹਦੇ ਪਿੱਛੇ ਕਿਹੜੀ ਜਿਹੜੀ ਸੋਚ ਜਿਹੜੀ ਕੰਮ ਕਰ ਰਹੀ ਹੈ ਜਾਂ ਕਿੱਥੇ ਜਾ ਕੇ ਇਹਨੇ ਅਸਰ ਪਾਉਣਾ। ਸੋ ਦੇਖਦੇ ਕੀ ਹੋ ਰਿਹਾ, ਪਰ ਫੋਰ ਦੀ ਟਾਈਮ ਬੀਇੰਗ ਰਾਈਟ ਨਾਓ ਇਹ ਬਿਲਕੁਲ ਸਹੀ ਗੱਲ ਹੈ ਕਿ ਕਾਫੀ ਹਲਚਲ ਮਚੀ ਹੋਈ ਹੈ ਇਸ ਚੀਜ਼ ਦੇ ਵਿੱਚ। ਜੀ, ਮੈਂ ਇੱਕ ਨਿਊਯਾਰਕ ਟਾਈਮਜ਼ ਦਾ ਆਰਟੀਕਲ ਪੜ੍ਹ ਰਿਹਾ ਸੀ ਜਿਸ ਦੇ ਵਿੱਚ ਯੂਰਪ ਦੇ ਅੱਗੇ ਕਹਿੰਦੇ ਵੀ ਹੁਣ ਕਾਫੀ ਵੱਡੇ ਸਵਾਲ ਆ। ਕਹਿੰਦੇ ਵੀ ਉਹਨਾਂ ਨੂੰ ਇਹ ਆ ਵੀ ਹੁਣ ਕੀ ਉਹ ਕਨਫਰੰਟ ਕਰਨਗੇ ਰਾਸ਼ਟਰਪਤੀ ਟਰੰਪ ਨੂੰ ਕਿ ਜਿਹੜੀ ਕਾਸਟਲੀ ਟਰੇਡ ਵਾਰ ਆ ਉਸ ਵੱਲ ਨੂੰ ਜਾਊਂਗੇ। ਜਿੱਦਾਂ ਤੁਸੀਂ ਹਵਾਲਾ ਜਿਹੜਾ ਆ ਪੁਰਾਣੀ ਇੱਕ ਟਰੇਡ ਵਾਰ ਦਾ ਜਿਹੜਾ ਦਿੱਤਾ ਆ, ਵੀ ਸਵਾਲ ਇਹ ਆ ਵੀ ਕਹਿੰਦੇ ਵੀ ਕਿਉਂਕਿ ਬਹੁਤ ਸਾਰੇ ਯੂਰਪੀਅਨ ਸੰਘ ਦੇ ਜਿਹੜੇ ਮੁਲਕ ਆ ਉਹ ਕਹਿ ਰਹੇ ਆ ਵੀ ਅਸੀਂ ਅਮਰੀਕਾ ਦੇ ਵੱਲੋਂ ਜਿਹੜਾ ਸਮਾਨ ਉੱਥੇ ਪਹੁੰਚਦਾ ਆ ਉਹਦੇ ਉੱਤੇ ਵੀ ਅਸੀਂ 25% ਜਿਹੜਾ ਟੈਰਿਫ ਲਾਉਣਾ ਆ। ਉਹਦੇ ਨਾਲ ਇਹ ਆ ਵੀ ਦੋਨੋਂ ਹੀ ਪਾਸੇ ਅਮਰੀਕਾ ਦੇ ਵਿੱਚ ਵੀ ਓਬਵੀਅਸਲੀ ਜਦੋਂ ਹੁਣ ਇਹਨਾਂ ਦੀਆਂ ਚੀਜ਼ਾਂ ਦੇ ਉੱਤੇ ਜਿਹੜਾ ਇਹਨਾਂ ਦਾ ਬਹੁਤ ਸਾਰਾ ਫਰੂਟ ਵੀ ਉੱਧਰ ਨੂੰ ਜਾਂਦਾ ਆ, ਜੂਸ ਇੱਧਰੋਂ ਜਾਂਦਾ ਆ, ਜੀਨਸ ਜਾਂ ਕੱਪੜੇ ਦਾ ਜਿਹੜਾ ਕੰਮ ਆ ਉਹ ਜਾਂਦਾ ਆ, ਹਾਰਲੇ ਡੇਵਿਡਸਨ ਹੋਰ ਕਈ ਚੀਜ਼ਾਂ ਦੀ ਮੈਨੂਫੈਕਚਰਿੰਗ ਆ ਉਸ ਦੇ ਉੱਤੇ ਜਿਹੜਾ ਉਹ ਅਸਰ ਪਊਗਾ। ਉਸੇ ਤਰੀਕੇ ਦੇ ਨਾਲ ਜਿਹੜੀ ਸਟੀਲ ਅਤੇ ਅਲਮੀਨੀਅਮ ਬਾਹਰਲੇ ਮੁਲਕਾਂ 'ਚੋਂ ਇੱਧਰ ਨੂੰ ਆਉਂਦਾ ਆ ਉਹ ਇੱਥੇ ਆਟੋਮੈਟਿਕਲੀ ਜਿਹੜੀ ਖਪਤ ਘਟੂਗੀ। ਇਹ ਇੱਕ ਚੀਜ਼ ਜਿਹੜੀ ਦੇਖੀ ਗਈ ਆ ਵੀ ਜਿਹੜੀਆਂ ਹੁਣ ਲੋਕਲ ਕੰਪਨੀਜ਼ ਆ ਜਿਨ੍ਹਾਂ ਉੱਤੇ ਜਿਹੜੀਆਂ ਬਾਹਰਲੀਆਂ ਦੇ ਉੱਤੇ ਟੈਕਸ ਲੱਗ ਰਿਹਾ, ਇੱਥੋਂ ਦੀਆਂ ਲੋਕਲ ਕੰਪਨੀਆਂ ਦੇ ਸਟਾਕ ਜਿਹੜੇ ਆ ਹੌਲੀ ਹੌਲੀ ਜਿਹੜੇ ਉਹ ਵੱਧ ਰਹੇ ਆ। ਕਾਰਨ ਇਹੀ ਆ ਵੀ ਉਹਨਾਂ ਨੂੰ ਪਤਾ ਆ
ਵੀ ਫਿਰ ਹੁਣ ਜਿਹਨੂੰ ਬਾਹਰੋਂ ਮਹਿੰਗੀ ਚੀਜ਼ ਖਰੀਦਣ ਦੇ ਨਾਲ ਉਹ ਘਰ ਦੀ ਚੀਜ਼ ਜਿਹੜੀ ਆ ਉਸੇ ਬਰਾਬਰ ਕੀਮਤ ਵਾਲੀ ਜਿਹੜੀ ਉਹ ਖਰੀਦਣਗੇ ਅਤੇ ਫਿਰ ਉਹਨਾਂ ਦੇ ਸਟਾਕ ਜਿਹੜੇ ਵੱਧ ਰਹੇ ਨੇ। ਕੁਛ ਜਿਹੜੀਆਂ ਚੀਜ਼ਾਂ ਆ ਜਿਹੜਾ ਬਾਹਰ ਨੂੰ ਜਾਂਦੀਆਂ ਸੀ ਉਹਨਾਂ ਦੀ ਪ੍ਰੋਡਕਸ਼ਨ ਇੱਥੇ ਜਿਹੜੀ ਆ ਫਿਰ ਉਹ ਘਟੂਗੀ, ਜੋਬਾਂ ਜਾਣ ਦਾ ਵੀ ਜਿਹੜਾ ਉਹ ਖਤਰਾ ਹੈਗਾ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੀ ਬਣਦਾ ਆ, ਕਿੱਦਾਂ ਜਿਹੜੇ ਕੈਨੇਡਾ ਵਾਲੇ, ਮੈਕਸੀਕੋ ਵਾਲੇ ਅਤੇ ਯੂਰਪੀਅਨ ਸੰਘ ਵਾਲੇ ਆ ਇਸ ਪੂਰੀ ਟਰੇਡ ਵਾਰ ਨੂੰ ਲੈ ਕੇ ਚੱਲਦੇ ਨੇ। ਪਰ ਇਹ ਕਿਤੇ ਨਾ ਕਿਤੇ ਜਿਹੜੇ ਟਰੰਪ ਹੁਣੀ ਹੈਗੇ ਇਹਨਾਂ ਦੀ ਇੱਕ ਟੈਕਟਿਕ ਵੀ ਹਮੇਸ਼ਾ ਰਹੀ ਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਬੰਦੇ ਨੂੰ ਨੈਗੋਸੀਏਸ਼ਨ ਟੇਬਲ ਦੇ ਉੱਤੇ ਲੈ ਕੇ ਆਉਣਾ ਆ, ਫਿਰ ਆਪਾਂ ਕਹਿੰਦੇ ਆ ਵੀ ਦੇਖਦੇ ਆ ਵੀ ਕਿਹੜੇ ਪਾਸੇ ਵੱਲ ਨੂੰ ਜਿਹੜਾ ਜਾਂਦੇ ਆ। ਸੋ ਡੀਲ ਜਿਹੜੀ ਇਹਦੇ ਵਿੱਚ ਨਵੀਂ ਵੀ ਜਿਹੜੀ ਆ ਉਹ ਹੋ ਸਕਦੀ ਆ। ਤੇ ਆਪਾਂ ਜੀ ਤੇ ਰਾਜ ਇਹਦੇ ਵਿੱਚ ਇੱਕ ਇਹ ਵੀ ਗੱਲ ਹੈ ਕਿ ਇਹ 'ਚ ਬੜੀ ਮਤਲਬ ਕਿ ਬੜੀ ਟਰੇਡ ਵਾਰ ਦੇ ਵਿੱਚ ਸੋਚਣ ਵਾਲੀ ਗੱਲ ਹੈ ਕਿ ਇਹਦੇ 'ਚ ਇੱਕ ਉਹ ਆਪਣੀ ਕਹਾਵਤ ਜਿਹੜੀ ਪੰਜਾਬੀ ਦੇ ਵਿੱਚ ਹੈ ਨਾ ਉਹ ਇਹ 'ਚ ਬੜੀ ਢੁਕਦੀ ਆ ਕਿ ਸੁਣਾਉਣਾ ਨਹੁੰ ਨੂੰ ਤੇ ਕਹਿਣਾ ਕੁੜੀ ਨੂੰ ਤੇ ਸੁਣਾਉਣਾ ਨਹੁੰ ਨੂੰ, ਬਿਲਕੁਲ ਨਹੁੰ ਨੂੰ ਹੈ ਨਾ, ਉਹ ਕਹਾਵਤ ਬੜੀ ਢੁਕਦੀ ਹੈ ਵੀ ਮਤਲਬ ਕਿ ਜੋ ਆਪਾਂ ਦੇਖ ਰਹੇ ਉਹ ਐਕਚੁਅਲੀ ਉਹ ਹੁੰਦਾ ਨੀ ਗਾ, ਉਹ ਹੁੰਦਾ ਹੋਰ ਕੁਛ, ਬੈਕਗਰਾਊਂਡ ਤੇ ਕੁਛ ਹੋਰ ਚੱਲ ਰਿਹਾ ਹੁੰਦਾ। ਜੀ ਜੀ ਬਿਲਕੁਲ। ਤੇ ਟਰੇਡ ਵਾਰ ਦੇ ਨਾਲ ਹੀ ਜੁੜਿਆ ਜੇ ਆਪਾਂ ਹੁਣ ਗੱਲਾਂ ਕਰੀਏ, ਆਪਾਂ ਹੌਲੀ ਜਿਹੜੀ ਨਾਲ ਦੇ ਨਾਲ ਹੀ ਆਪਾਂ ਜਿਹੜੀ ਟਰੱਕਿੰਗ ਇੰਡਸਟਰੀ ਦੀਆਂ ਖਬਰਾਂ ਉਸ ਦੇ ਵੱਲ ਵੀ ਜਾਵਾਂਗੇ ਕਿ ਜਦੋਂ ਇੱਦਾਂ ਦੀਆਂ ਚੀਜ਼ਾਂ, ਕਿਉਂਕਿ ਦੇਖੋ ਸਟੀਲ ਆਉਂਦਾ ਹੋਊਗਾ ਅਤੇ ਐਲੂਮੀਨੀਅਮ ਆਉਂਦਾ ਆ, ਜਾਣਾ ਤਾਂ ਟਰੱਕਾਂ 'ਤੇ ਹੀ ਆ ਸਾਰਾ ਕੁਛ, ਜਦੋਂ ਪੋਰਟ 'ਤੇ ਵੀ ਆਉਣਾ ਆ ਤੋਂ ਅੱਗੇ ਵੀ ਜਾਣਾ ਆ ਜੀ ਉੱਧਰ ਆਟੋਮੈਟਿਕਲੀ ਫਿਰ ਟਰੱਕਾਂ ਦਾ ਜਿਹੜੇ ਕੰਮ ਦੇ ਉੱਤੇ ਵੀ ਇਸ ਦਾ ਅਸਰ ਪਊਗਾ। ਬਿਲਕੁਲ ਜੀ ਬਿਲਕੁਲ। ਜਿਹੜੀ ਦੇਖੋ ਇੰਪੋਰਟ ਐਕਸਪੋਰਟ ਹੈ, ਜਦੋਂ ਵੀ ਕੋਈ ਵੀ ਚੀਜ਼ ਘੱਟ ਮੂਵ ਹੁੰਦੀ ਆ, ਕੋਈ ਵੀ ਚੀਜ਼ ਉਹਦਾ ਚੇਂਜਸ ਆਉਂਦੀਆਂ ਤੇ ਡੈਫੀਨੇਟਲੀ ਜਿਹੜਾ ਪੋਰਟਸ 'ਤੇ ਫਰਕ ਪੈਂਦਾ, ਪੋਰਟਸ ਤੋਂ ਬਾਅਦ ਜਿਹੜਾ ਟਰੱਕਿੰਗ 'ਤੇ ਫਰਕ ਪੈਂਦਾ। ਸੋ ਅਲਟੀਮੇਟਲੀ ਜਦੋਂ ਹੁਣ ਪਹਿਲਾਂ ਚਾਈਨਾ 'ਤੇ ਵੀ ਜਦੋਂ ਸਟੀਲ ਦਾ ਹੋਰ ਐਲੂਮੀਨੀਅਮ ਦਾ ਜਿਹੜੇ ਟੈਰਿਫ ਲੱਗੇ ਸੀਗੇ ਤੇ ਉਦੋਂ ਵੀ ਇਹ ਗੱਲ ਸਾਹਮਣੇ ਆਈ ਸੀਗੀ ਕਿ ਟਰੱਕਿੰਗ 'ਤੇ ਫਰਕ ਪਊਗਾ, ਪਰ ਚਲੋ ਉਹ ਚੀਜ਼ ਥੋੜ੍ਹੀ ਜਿਹੀ ਸੋਲਵ ਹੁੰਦੀ ਲੱਗਦੀ ਆ ਤੇ ਹੁਣ ਆਹ ਵਾਲੀ ਚੀਜ਼ ਜਿਹੜੀ ਆ ਇਹ ਸ਼ੁਰੂ ਹੋ ਗਿਆ। ਸੋ ਅਲਟੀਮੇਟਲੀ ਇੱਦਾਂ ਹੁੰਦਾ ਕਿ ਅਸਰ ਤਾਂ ਦੇਖੋ ਟਰੱਕਿੰਗ ਤੇ ਅਸਰ ਜਿਹੜਾ ਆ ਉਹ ਹਰ ਕਿਸੇ ਪਾਸਿਓਂ ਪੈਣਾ ਸ਼ੁਰੂ ਹੋ ਜਾਂਦਾ ਹੈ। ਮਾੜੀ ਮੋਟੀ ਕੋਈ ਗੱਲ ਹੁੰਦੀ ਆ, ਕੋਈ ਵੀ ਚੀਜ਼ ਘੱਟਦੀ ਵੱਧਦੀ ਆ, ਜੇ ਘਟੂਗੀ ਤਾਂ ਵੀ ਅਸਰ ਮੂਵਮੈਂਟ ਤੇ ਪੈਣਾ ਆ ਤੇ ਵਧੂਗੀ ਤਾਂ ਵੀ ਮੂਵਮੈਂਟ ਤੇ ਪੈਣਾ, ਕਿਉਂਕਿ ਫਰੇਟ ਮੂਵਮੈਂਟ ਜਿਹੜੀ ਆ ਉਹ ਚਾਹੇ ਤੁਸੀਂ ਕੋਈ ਵੀ ਚੀਜ਼ ਲੈ ਲਓ ਇਸ ਵੇਲੇ, ਚਾਹੇ ਟੈਰਿਫ 'ਚ ਕੋਈ ਵੀ ਚੀਜ਼ ਹੈ ਜਾਂ ਮਹਿੰਗੀ, ਹਰ ਇੱਕ ਚੀਜ਼ ਜਿਹੜੀ ਆ ਉਹ ਫਰੇਟ ਮੂਵਮੈਂਟ ਦੇ ਨਾਲ ਹੀ ਜੁੜੀ ਆ। ਸੋ ਟਰੱਕਿੰਗ 'ਤੇ ਡੈਫੀਨੇਟਲੀ ਅਸਰ ਤਾਂ ਜ਼ਰੂਰ ਦੇਖਣ ਨੂੰ ਮਿਲੂਗਾ, ਪਰ ਇਹ ਦੇਖਦੇ ਹਾਂ ਵੀ ਕਿੰਨੀ ਦੇਰ ਤੱਕ ਇਹ ਸਿਚੁਏਸ਼ਨ ਚੱਲਦੀ ਆ ਜੀ। ਅਤੇ ਆਪਾਂ ਜੇ ਹੁਣ ਜਿਹੜੀਆਂ ਟਰੱਕਿੰਗ ਇੰਡਸਟਰੀ ਦੀਆਂ ਖਬਰਾਂ ਆ ਉਸ ਦੇ ਉੱਤੇ ਨਜ਼ਰ ਮਾਰਨੀ ਸ਼ੁਰੂ ਕਰੀਏ, ਜਿਹੜੀ FMCSA ਨੇ ਕੁਛ ਜਿਹੜਾ ਪਰਸਨਲ ਕਨਵੀਨੈਂਸ ਦੇ ਵਿੱਚ ਫਲੈਕਸੀਬਿਲਿਟੀ ਦਾ ਵਾਧਾ ਕੀਤਾ ਆ, ਕਈ ਚੀਜ਼ਾਂ ਦੀ ਜਿਹੜੀ ਉਹਨਾਂ ਨੇ ਹੋਰ ਕਲੈਰਿਟੀ ਕੀਤੀ ਆ। ਕੀ ਹੈਗਾ ਆ ਜਿਹੜਾ ਹੁਣ ਜਿਹੜਾ FMCSA ਨੇ ਜਿਹੜੀਆਂ ਨਵੀਆਂ ਗਾਈਡਲਾਈਨਸ ਆ ਉਹ ਜਾਰੀ ਕੀਤੀਆਂ? ਬਿਲਕੁਲ ਜੀ ਬਿਲਕੁਲ। ਇਹਦੇ ਵਿੱਚ ਬੜੀ ਵੱਡੀ ਜਿਹੜੀ ਸਿਚੁਏਸ਼ਨ ਸੀਗੀ ਇਹ ਜਿਹੜੀ ਉਹਨਾਂ ਨੇ ਕਲੀਅਰ ਕੀਤੀ ਆ, ਔਰ ਇਹਦੇ ਕਲੀਅਰ ਕਰਨ ਦੇ ਵਿੱਚ ਪਿਛਲੇ ਮਹੀਨੇ ਦੇ ਵਿੱਚ ਉਹਨਾਂ ਨੇ ਇਸ ਚੀਜ਼ ਦੇ ਉੱਤੇ ਹਰ ਇੱਕ ਜਿਹੜੀ ਟਰੱਕਿੰਗ ਇੰਡਸਟਰੀ ਨਾਲ ਰਿਲੇਟਡ ਹੈਗੀ ਉਹਨਾਂ ਕੋਲੋਂ ਸੁਜੈਸ਼ਨ ਮੰਗੀ ਸੀਗੀ ਕਿ ਉਹਨਾਂ ਕੋਲੋਂ ਵਿਊਜ਼ ਮੰਗੇ ਸੀਗੇ ਹਰ ਇੱਕ ਕੋਲੋਂ, ਚਾਹੇ ਉਹ ਟਰੱਕਿੰਗ ਕੰਪਨੀ ਹੈ, ਚਾਹੇ ਉਹ ਓਨਰ-ਆਪਰੇਟਰ ਹੈ, ਚਾਹੇ ਕੁਛ ਵੀ ਹੈਗਾ, ਉਹਨਾਂ ਦੇ ਕੋਲੋਂ ਵਿਊਜ਼ ਮੰਗੇ ਸੀ, ਬ੍ਰੋਕਰਸ ਕੋਲੋਂ ਵੀ ਈਵਨ ਵਿਊਜ਼ ਮੰਗੇ ਸੀਗੇ। ਤੇ ਇਹਦੇ ਵਿੱਚ ਕੁੱਲ ਮਿਲਾ ਕੇ ਆਪਣੀ ਦੇਖੋ ਮੈਂ ਤਾਂ ਕਈ ਵਾਰੀ ਇਹ ਹੈਰਾਨ ਨਾ ਦੇਖ ਕੇ, ਕੁੱਲ ਆਪਣੀ ਟਰੱਕਿੰਗ ਇੰਡਸਟਰੀ ਏਡੀ ਵੱਡੀ ਹੈ ਤੇ ਕੁੱਲ ਮਿਲਾ ਕੇ 380 ਕਮੈਂਟਸ ਆਏ ਸੀਗੇ, 380 ਕਮੈਂਟਸ ਓਨਲੀ। ਤੇ ਉਹਨਾਂ ਦੇ ਆਧਾਰ ਦੇ ਉੱਤੇ ਜਿਹੜੀਆਂ ਚੇਂਜਸ ਜਿਹੜੀਆਂ ਆਈਆਂ ਆ, ਇਹ ਚੇਂਜਸ ਇੱਦਾਂ ਹੈਗੀਆਂ ਕਿ ਜਿਹੜਾ ਪਰਸਨਲ ਕਨਵੀਨੈਂਸ ਆ, ਪਹਿਲਾਂ ਇਹ ਸਾਰੇ ਜਿਹੜੇ ਥੋੜਾ ਬਹੁਤ ਤਾਂ ਪਰਸਨਲ ਕਨਵੀਨੈਂਸ ਪਹਿਲਾਂ ਵੀ ਯੂਜ਼ ਹੁੰਦਾ ਸੀ, ਪਰ ਬਿਕੋਜ਼ ਅਸੀਂ ਪੇਪਰ ਲੌਗ ਤੇ ਚੱਲਦੇ ਸੀ ਇਸ ਕਰਕੇ ਅਸੀਂ ਇਹਨੂੰ ਲਾਅ ਨੂੰ ਜ਼ਿਆਦਾ ਯੂਜ਼ ਨਹੀਂ ਸੀ ਕਰਦੇ ਜੀ। ਤੇ ਹੁਣ ਇਹਦੇ ਵਿੱਚ ਜੀ ਜਿਹੜੀ ਸਾਰਿਆਂ ਨਾਲੋਂ ਵੱਡੀ ਚੇਂਜ ਆਈ ਆ ਕਿ ਪਰਸਨਲ ਕਨਵੀਨੈਂਸ ਦੇ ਵਿੱਚ ਪਹਿਲਾਂ ਇਹ ਹੁੰਦਾ ਸੀ ਵੀ ਤੁਹਾਡਾ ਟਰੱਕ ਖਾਲੀ ਹੋਣਾ ਜ਼ਰੂਰੀ ਆ, ਐਮਟੀ ਹੋਣਾ। ਹੁਣ ਉਹ ਜਿਹੜੀ ਸਟਿਪੂਲੇਸ਼ਨ ਉਹ ਕੱਢ ਦਿੱਤੀ ਗਈ ਆ, ਚਾਹੇ ਤੁਹਾਡਾ ਟਰੱਕ ਐਮਟੀ ਆ ਚਾਹੇ ਲੱਦਿਆ ਆ, ਦੋਨੋਂ ਸਿਚੁਏਸ਼ਨ ਦੇ ਵਿੱਚ ਤੁਸੀਂ ਜਿਹੜੀ ਆ ਪਰਸਨਲ ਕਨਵੀਨੈਂਸ ਦੇ ਤੌਰ ਤੇ ਯੂਜ਼ ਕਰ ਸਕਦੇ ਆ, ਐਜ਼ ਲੌਂਗ ਐਜ਼ ਤੁਹਾਡੀ ਕੰਪਨੀ ਅਲਾਓ ਕਰਦੀ ਆ। ਓਕੇ, ਠੀਕ ਹੈ। ਦੂਸਰੀ ਚੀਜ਼ ਜਿਹੜੀ ਆ ਜੀ ਇਹਦੇ ਵਿੱਚ ਇਹ ਉਹਨਾਂ ਨੇ ਕਲੀਅਰ ਕੀਤੀ ਹੈ ਕਿ ਤੁਸੀਂ ਇਹ ਜਿਹੜੀ ਪਰਸਨਲ ਕਨਵੀਨੈਂਸ ਦੇ ਤੌਰ ਤੇ ਜਿਹੜਾ ਆਪਣੇ ਟਰੱਕ ਨੂੰ ਯੂਜ਼ ਕਰਨਾ ਆ, that must be used off duty। ਜਦੋਂ ਤੁਸੀਂ off duty ਆ ਉਦੋਂ ਹੀ ਇਹ ਯੂਜ਼ ਹੋ ਸਕਦੀ ਆ, on duty ਇਹਨੂੰ ਯੂਜ਼ ਨਹੀਂ ਕਰ ਸਕਦੇ।
ਸੋ ਉਹਦੇ ਵਿੱਚ ਜਿਹੜਾ ਇੱਕ ਆਪਾਂ ਜੇ ਸਿਨੈਰੀਓ ਜਿਹੜਾ ਲਈਏ ਕਿ ਜਦੋਂ ਤੁਸੀਂ ਡਰਾਈਵਰ ਜਿਹੜਾ ਹੈਗਾ ਆ ਉਹ ਕਿਸੇ ਵੀ ਸ਼ਿਪਰ ਦੇ ਜਾਂ ਰਿਸੀਵਰ ਦੇ ਜਾ ਕੇ ਅਨਲੋਡ ਕਰਦਾ ਜਾਂ ਰਿਸੀਵਰ ਦੇ ਲੋਡ ਕਰਦਾ ਹੈ, ਤੇ ਬੜੀ ਕੰਪਲੇਂਟ ਸੀਗੀ ਕਿ ਜਿਹੜਾ ਸ਼ਿਪਰ ਹੈਗਾ ਉਹ ਸਾਨੂੰ ਕਹਿ ਦਿੰਦਾ ਸੀ ਡਰਾਈਵਰ ਨੂੰ ਕਿ ਭਾਈ ਤੈਨੂੰ ਲੋਡ ਕਰਤਾ, ਹੁਣ ਤੇਰੇ ਕੋਲ ਇੱਥੇ ਸਾਡੇ ਕੋਲ ਪਾਰਕਿੰਗ ਦੀ ਜਗ੍ਹਾ ਹੈ ਨਹੀਂ, ਮੂਵ ਕਰ। ਸੋ ਉਹ ਸਿਨੇਰੀਓ 'ਚ ਹੁਣ ਜਿਹੜਾ ਡਰਾਈਵਰ ਹੈਗਾ ਆ ਉਹ ਉੱਥੋਂ ਲੋਡ ਅਨਲੋਡ ਕਰਕੇ ਤੇ ਉਹ ਆਪਣਾ ਟਰੱਕ ਜਿਹੜਾ ਆ ਉਹ ਉੱਥੋਂ ਸੇਫ ਜਗ੍ਹਾ ਤੇ, ਜਿੱਥੇ ਉਹ ਸੇਫਟੀ ਫਸਟ ਸੇਫ ਜਗ੍ਹਾ ਤੇ ਜਿੱਥੇ ਉਹ ਅਗਲੇ ਆਉਣ ਵਾਲੇ 10 ਘੰਟੇ ਤੱਕ ਆਰਾਮ ਕਰ ਸਕਦਾ ਆ, ਉਸ ਟਰੱਕ ਸਟਾਪ ਤੇ ਜਾਂ ਰੈਸਟ ਏਰੀਏ 'ਚ ਜਾਂ ਕਿਤੇ ਵੀ ਜਿੱਥੇ ਵੀ ਸੇਫੈਸਟ ਜਗ੍ਹਾ ਹੈਗੀ ਆ ਉੱਥੇ ਉਹ ਲਿਜਾ ਸਕਦਾ ਆ, ਬਸ਼ਰਤੇ ਕਿ ਉਹ ਜਿਹੜੀ ਸੇਫੈਸਟ ਜਗ੍ਹਾ ਹੈਗੀ ਆ ਉਹ ਮਤਲਬ ਕਿ ਕਿਸੇ ਉਹਦੇ ਵਿੱਚ ਕੋਈ ਮਾਈਲੇਜ ਨਹੀਂ ਦੱਸੀ ਇਹਨਾਂ ਨੇ, ਵੀ ਕੋਈ ਲਿਮਿਟ ਨਹੀਂ ਦਿੱਤੀ ਇੰਨੇ ਮੀਲ ਤੱਕ ਹੀ ਜਾ ਸਕਦਾ ਜਾਂ ਕਰ ਸਕਦਾ। ਸੋ ਉਹ ਇੱਕ ਚੀਜ਼ ਜਿਹੜੀ ਹੈ ਮਤਲਬ ਕਿ ਕਲੀਅਰ ਕੀਤੀ ਹੈ ਇਹਨਾਂ ਨੇ। ਦੂਸਰੀ ਚੀਜ਼ ਇਹ 'ਚ ਕਲੀਅਰ ਕੀਤੀ ਹੈ ਕਿ ਕੋਈ ਵੀ ਜਿਹੜਾ ਟਰੱਕ ਸਟਾਪ ਤੇ ਖੜਾ ਆ ਤੇ ਉਹ ਕਿਸੇ ਮੋਟਲ ਤੇ ਜਾਂਦਾ ਹੈ ਜਾਂ ਕਿਸੇ ਟਰੱਕ ਸਟਾਪ ਤੇ ਜਾਂਦਾ ਆ ਦੂਸਰੇ ਤੇ, ਜਾਂ ਕੁਛ ਵੀ ਉਹ ਮੂਵ ਕਰਦਾ ਆ ਜਿੱਥੇ ਕਿ ਉਹ ਆਪਣੀ ਪਰਸਨਲ ਯੂਜ਼ ਵਾਸਤੇ ਉਹਨੂੰ ਜਾ ਰਿਹਾ, ਜਾਂ ਰੈਸਟੋਰੈਂਟ ਤੇ ਜਾ ਰਿਹਾ, ਜਾਂ ਐਂਟਰਟੇਨਮੈਂਟ ਫੈਸਿਲਿਟੀ ਤੇ ਜਾ ਰਿਹਾ, ਕਿਤੇ ਮੂਵੀ ਦੇਖਣ ਜਾ ਰਿਹਾ, ਉਹ ਲੈ ਕੇ ਜਾ ਸਕਦਾ ਆ। ਸੋ ਇਹ ਕਾਫੀ ਜਿਹੜੀਆਂ ਚੀਜ਼ਾਂ ਹੈਗੀਆਂ। ਇੱਕ ਦੂਸਰਾ ਜਿਹੜਾ ਹੋ ਰਿਹਾ ਕਿ ਜਦੋਂ ਡਰਾਈਵਰ ਆਪਣੇ ਟਰਮੀਨਲ ਨੂੰ ਜਾਂਦਾ ਆ, ਮੰਨ ਲਓ ਕਿ ਆਪਣੇ ਘਰੋਂ ਆਪਣੇ ਟਰਮੀਨਲ ਜਿੱਥੇ ਉਹਨੇ ਲੋਡ ਆਪਣਾ ਟ੍ਰੇਲਰ ਪਿਕ ਕਰਨਾ ਆ ਜਾਂ ਆਪਣਾ ਟ੍ਰੇਲਰ ਡਰੋਪ ਕਰਕੇ ਉੱਥੋਂ ਆਪਣੇ ਘਰ ਨੂੰ ਜਾਂਦਾ ਆ, ਉਹ ਜਿਹੜਾ ਟਾਈਮ ਹੈਗਾ ਐਜ਼ ਲੌਂਗ ਐਜ਼ ਉਹ ਜੈਨੂਅਨਲੀ ਆਪਣੇ ਘਰ ਨੂੰ ਜਾ ਰਿਹਾ, ਨਾਟ ਕੀ ਗੋਇੰਗ ਟੂਵਰਡ ਟੂ ਪਿਕ ਅਪ ਅਨਦਰ ਲੋਡ, ਦੂਜਾ ਲੋਡ ਚੱਕਣ ਨਾ ਜਾ ਰਿਹਾ ਹੋਵੇ। ਸੋ ਜੈਨੂਅਨਲੀ ਆਪਣੇ ਘਰ ਨੂੰ ਜਾ ਰਿਹਾ ਹੋਵੇ ਤੇ ਉਹ ਐਜ਼ ਆਪਣੀ ਜਿਹੜੀ ਹੈ ਇਹਨੂੰ ਯੂਜ਼ ਕਰ ਸਕਦਾ ਐਜ਼ ਅ ਪਰਸਨਲ ਕਨਵੀਨੀਅੰਸ ਦੇ ਤੌਰ ਤੇ। ਠੀਕ ਹੈ। ਸੋ ਥੋੜ੍ਹੇ ਚੇਂਜਿਸ ਜਿਹੜੇ ਆ ਜ਼ਰੂਰ ਇਸ ਹਿਸਾਬ ਦੇ ਨਾਲ ਜਿਹੜੇ ਆਏ ਆ। ਸੋ ਪਹਿਲੋਂ ਨਾਲੋਂ ਥੋੜ੍ਹਾ ਜਿਹਾ ਡਿਫਰੈਂਸ ਜਿਹੜਾ ਜ਼ਰੂਰ ਹੋਇਆ ਆ। ਅਤੇ ਇਹ ਤਾਂ ਜਿਹੜੇ ਪਰਸਨਲ ਕਨਵੀਨੀਅੰਸ ਦੇ ਜਿਹੜੇ ਚੇਂਜਿਸ ਆਏ ਆ, ਨਾਲ ਮੈਂ ਇਹ ਵੀ ਜਿਹੜੀਆਂ ਖਬਰਾਂ ਇਸ ਟਾਈਮ ਆ ਰਹੀਆਂ ਵੀ ਜਿਹੜੀ ਆਵਰਸ ਦੀ ਫਲੈਕਸੀਬਿਲਿਟੀ ਉਹ ਵੀ ਜਿਹੜੀ ਇਸੇ ਦੇ ਅਧੀਨ ਹੀ ਆਊਗੀ ਕਿ ਉਹ ਡਿਫਰੈਂਟ ਚੀਜ਼ ਜਿਹੜੀ ਹੈਗੀ ਆ ਵੀ ਉਹ ਜਿਹੜਾ ਪਾਰਕ ਤੇ ਲੀਵ ਕਰਨਾ ਆ ਜਿਹੜਾ ਸ਼ਿਪਰ ਜਾਂ ਰਿਸੀਵਰ ਦੇ ਉੱਤੇ ਇਸੇ ਦੇ ਅਧੀਨ ਹੀ ਆ ਰਹੀ ਆ ਉਹ ਚੀਜ਼, ਜਾਂ ਡਿਫਰੈਂਟ ਆ ਉਹ? ਨਹੀਂ ਜੀ, ਇਹ ਜਿਹੜੀ ਆਪਣੇ ਪਰਸਨਲ ਕਨਵੀਨੀਅੰਸ ਹੈਗੀ ਆ, ਇਹ ਆਵਰਸ ਆਫ ਸਰਵਿਸ ਦੇ ਜਿਹੜੇ 14 ਆਵਰ 11 ਆਵਰ ਜਾਂ 10 ਆਵਰ ਸਲੀਪ ਆ ਉਹਨਾਂ ਨੂੰ ਕਿਸੇ ਨੂੰ ਇਹ ਟੱਚ ਨਹੀਂ ਕਰਦੀ, ਡਿਸਟਰਬ ਨਹੀਂ ਕਰਦੀ, ਨਾ ਹੀ ਉਹ ਡਿਸਟਰਬ ਹੋਣੇ ਚਾਹੀਦੇ ਇਹਦੇ ਨਾਲ। ਸੋ ਇਹ ਟੋਟਲੀ ਡਿਫਰੈਂਟ ਹੈਗੀ ਆ। ਤੇ ਇੱਕ ਇਹਦੇ 'ਚ ਮੈਂ ਹੋਰ ਗੱਲ ਕਲੀਅਰ ਕਰ ਦਿਆਂ ਕਿ ਜਿਹੜੇ ਕੈਰੀਅਰਸ ਹੈਗੇ ਆ ਜਿਹਨਾਂ ਦੇ ਡਰਾਈਵਰ ਬਾਹਰ ਕਨਵੀਨੀਅੰਸ ਪਰਸਨਲ ਕਨਵੀਨੀਅੰਸ ਦੇ ਤੌਰ ਤੇ ਯੂਜ਼ ਕਰਨਾ ਉਹਨਾਂ ਨੇ ਅਲਾਓ ਕੀਤਾ ਆ, ਮੇਕ ਸ਼ੋਰ ਤੁਹਾਡੀ ਕੈਰੀਅਰ ਦੀ ਜਿਹੜੀ ਹੈਗੀ ਆ ਪਾਲਿਸੀ ਹੈਗੀ ਆ, ਕੰਪਨੀ ਪਾਲਿਸੀ ਆ, ਉਹਦੇ ਵਿੱਚ ਤੁਹਾਡੀ ਪਰਸਨਲ ਕਨਵੀਨੀਅੰਸ ਦੇ ਬਾਰੇ ਦੇ ਵਿੱਚ ਕਲੀਅਰ ਲਿਖਿਆ ਹੋਣਾ ਚਾਹੀਦਾ ਵੀ ਡਰਾਈਵਰ ਕਿਵੇਂ ਯੂਜ਼ ਕਰ ਸਕਦਾ ਇਹਨੂੰ। ਕਿਉਂਕਿ ਕਈ ਵਾਰੀ ਤੁਸੀਂ ਡਰਾਈਵਰ ਨੂੰ ਅਲਾਓ ਕੀਤਾ ਆ ਕਿ ਤੁਹਾਡੀ ਜਿਹੜੀ ਆ ਇੰਨੇ ਤੋਂ ਇੰਨੇ, ਜਾਂ ਤੁਸੀਂ ਕਿਤੇ ਵੀ ਪਰਸਨਲ ਕਨਵੀਨੀਅੰਸ ਯੂਜ਼ ਕਰਦੇ ਆ, ਉਹਨਾਂ ਨੇ ਪਹਿਲਾਂ ਡਿਟੇਲ 'ਚ ਆਪਣੀ ਕੰਪਨੀ ਪਾਲਿਸੀ ਜੇ ਕਲੀਅਰ ਲਿਖਿਆ ਆ ਤੇ ਇਟਸ ਗੁੱਡ, ਬਿਕਾਜ਼ ਜੇ ਕੱਲ੍ਹ ਨੂੰ ਆਪਣੀ ਪਰਸਨਲ ਕਨਵੀਨੀਅੰਸ ਯੂਜ਼ ਕਰਨ ਦੇ ਟਾਈਮ ਤੇ ਕੋਈ ਐਕਸੀਡੈਂਟ ਹੋ ਜਾਂਦਾ, ਕੁਛ ਹੋ ਜਾਂਦਾ, ਦੈਨ ਉਹ ਜਿਹੜੀਆਂ ਚੀਜ਼ਾਂ ਹੈ ਬਹੁਤ ਮੈਟਰ ਕਰਦੀਆਂ ਬਾਅਦ ਦੇ ਵਿੱਚ। ਜੀ ਜੀ ਜੀ। ਅਤੇ ਨਾਲ ਹੀ ਆਪਾਂ ਆਪਣੇ ਸਰੋਤਿਆਂ ਨੂੰ ਜਿਹੜੇ ਜ਼ਰੂਰ ਦੱਸਦੇ ਜਾਈਏ ਵੀ ਜਦੋਂ ਆਪਣੀ ਟਰੱਕਿੰਗ ਇੰਡਸਟਰੀ ਦੀਆਂ ਜਿਹੜੀਆਂ ਨਿਊਜ਼ ਹੁੰਦੀਆਂ ਜਿੱਥੋਂ ਵੀ ਤੁਸੀਂ ਲੈਂਦੇ ਹੋ, ਮੇਕ ਸ਼ੋਰ ਕਰਿਆ ਕਰੋ ਵੀ ਭਰੋਸੇਯੋਗ ਸੂਤਰਾਂ ਤੋਂ ਜਿਹੜਾ ਤੁਸੀਂ ਲਓ। ਕਈ ਵਾਰੀ ਬਹੁਤ ਕੁਛ ਜਿਹੜਾ ਉਹ ਕਹਿ ਦਿੱਤਾ ਜਾਂਦਾ ਹੈ, ਪਰ ਕਈ ਵਾਰੀ ਟੂ ਗੁੱਡ ਟੂ ਬੀ ਟਰੂ ਵਾਲੀ ਗੱਲ ਜਿਹੜੀ ਉਹ ਹੋ ਜਾਂਦੀ ਆ। ਸੋ ਮੇਕ ਸ਼ੋਰ ਕਰੋ ਵੀ ਜਿਹੜੇ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ, ਜਿੱਦਾਂ ਰਮਨ ਹੁਣੀ ਜੁੜੇ ਹੋਏ ਨੇ ਲੰਮੇ ਸਮੇਂ ਤੋਂ, ਵੀ ਤੁਸੀਂ ਉਹਨਾਂ ਦੇ ਜ਼ਰੀਏ ਜਾਂ ਇਹੋ ਜਿਹੇ ਹੀ ਸੂਤਰਾਂ ਤੋਂ ਤੁਸੀਂ ਜਿਹੜੀਆਂ ਨਿਊਜ਼ ਜਿਹੜੀਆਂ ਉਹ ਰਿਆ ਕਰੋ। ਰਿਸਪੋਂਸੀਬਲ ਜਿਹੜੇ ਤੁਸੀਂ ਜਿਹੜੇ ਸੂਤਰਾਂ ਤੋਂ ਜਿਹੜੇ ਨਿਊਜ਼ ਲਿਆ ਕਰੋ। ਅਤੇ ਰਮਨ ਜੀ, ਮੈਂ ਗੱਲ ਕਰਨਾ ਚਾਹੁੰਦਾ ਅਗਲੀ ਜਿਹੜੀ ਗੱਲ ਕਰੀਏ, ਇੱਕ ਜਿਹੜਾ ਨਵਾਂ ਬਿੱਲ ਦੀ ਗੱਲ ਜਿਹੜੀ ਇਹ ਚੱਲ ਰਹੀ ਆ। ਬਿੱਲ ਪਹਿਲੋਂ ਵੀ ਬਹੁਤ ਆਏ ਨੇ, ਜਿਹੜੇ ਕਈ ਰਾਹ 'ਚ ਹੀ ਰਹਿ ਗਏ ਨੇ, ਜਿਹੜੇ ਨਹੀਂ ਪਾਸ ਵੀ ਨਹੀਂ ਹੋਏ। ਇਹ ਵੀ ਇੱਕ ਕਾਫੀ ਲੁਭਾਵਣਾ ਜਿਹਾ ਇੱਕ ਬਿੱਲ ਦੀ ਗੱਲ ਆ ਵੀ ਜਿਨ੍ਹਾਂ ਦੇ 10 ਜਾਂ ਉਹਨਾਂ ਤੋਂ ਘੱਟ ਟਰੱਕ ਨੇ ਉਹਨਾਂ ਨੂੰ ELD ਜਿਹੜਾ ਮੈਂਡੇਟ ਆ ਉਹਦੇ ਵਿੱਚੋਂ ਐਗਜ਼ੈਂਪਸ਼ਨ ਜਿਹੜੀ ਉਹ ਮਿਲ ਸਕਦੀ ਆ।
ਤੁਹਾਨੂੰ ਲੱਗਦਾ ਹੈ ਵੀ ਜੇ ਇਹ ਬਿੱਲ ਰਾਈਟ ਨਾਓ ਅੱਜ ਦੀ ਸਿਚੁਏਸ਼ਨ ਵਿੱਚ, ਜਦ ਕਿ FMCSA ਜਾਂ DOT ਨੇ ਮਿਲੀਅਨਸ ਆਫ ਡਾਲਰਸ ਜਿਹੜੇ ਖਰਚ ਕੇ ਇਹ ELD ਲਾਗੂ ਕਰਵਾਈ ਆ, ਵੀ ਇਹ ਉਹਦੇ ਵਿੱਚੋਂ ਐਗਜ਼ੈਂਪਸ਼ਨ ਐਕਚੁਅਲ 'ਚ ਮਿਲੂਗੀ? ਦੇਖੋ ਜੀ, ਕਾਫੀ ਜਿਹੜਾ ਓਵਰ ਪ੍ਰੋਮਿਸ ਬਿੱਲ ਹੈਗਾ ਆ, ਠੀਕ ਹੈ ਜੀ। ਓਵਰ ਪ੍ਰੋਮਿਸ ਮੈਂ ਤਾਂ ਕਹਿੰਦਾ ਕਿਉਂਕਿ ਜਿਹੜੀ ਚੀਜ਼ 'ਚ ਪ੍ਰੋਮਿਸ ਕੀਤੀ ਗਈ ਆ ਉਹ ਬਿਲਕੁਲ ਵੀ ਇਸ ਵੇਲੇ ਮਤਲਬ ਸੱਚਾਈ ਉਹਦੇ ਵਿੱਚ ਜਾਪਦੀ ਨਹੀਂ ਕੋਈ। ਤੇ ਇਹਦੇ ਵਿੱਚ ਜ਼ਰੂਰੀ ਇਹੋ ਹੀ ਆ ਕਿ ਜਦੋਂ ਕੋਈ ਵੀ ਇੱਦਾਂ ਦੀ ਨਿਊਜ਼ ਆਉਂਦੀ ਆ ਜਾਂ ਇੱਦਾਂ ਦੀ ਗੱਲ ਆਉਂਦੀ ਆ ਤੇ ਉਹਨੂੰ ਥੋੜ੍ਹਾ ਜਿਹਾ ਵੇਟ ਕਰਕੇ ਦੇਖਿਆ ਕਰੋ, ਥੋੜ੍ਹਾ ਜਿਹਾ ਤੋਲ ਕੇ ਦੇਖਿਆ ਕਰੋ ਵੀ ਇਹ ਚੀਜ਼ ਸੱਚਾਈ ਵੱਲ ਨੂੰ ਕਿੰਨੀ ਕੁ ਜ਼ਿਆਦੀ ਆ, ਕਿ ਕਿੰਨੀ ਕੁ ਇਹਦੇ ਵਿੱਚ ਮਤਲਬ ਕਿ ਸੱਚਾਈ ਹੋ ਸਕਦੀ ਆ ਵੀ ਇਹ ਚੀਜ਼ ਹੋ ਸਕਦੀ ਆ। ਅਸੀਂ ਜਦੋਂ ਮੈਨੂੰ ਕਾਲਸ ਤੱਕ ਵੀ ਆ ਗਈਆਂ ਇਸ ਬਾਰੇ ਦੇ ਵਿੱਚ ਕਿ ਭਾਜੀ ਅਸੀਂ ਫਿਰ ELD ਜਿਹੜੀ ਆ ਉਹ ਯੂਜ਼ ਕਰਨੀ ਬੰਦ ਕਰ ਦਈਏ। ਤੇ ਮਤਲਬ ਕਹਿਣ ਦਾ ਵੀ ਇੱਥੋਂ ਤੱਕ ਅਸੀਂ ਆਪਣੇ ਆਪ ਤੇ ਡਿਸੀਜ਼ਨ ਲੈਣ ਤੇ ਹੋ ਜਾਂਦੇ ਆ ਕਿ ਅਸੀਂ ਇੱਕ ਸਿਰਫ ਅਜੇ ਲਾਅ ਜਿਹੜਾ ਆ ਉਹ ਉੱਥੇ ਉਹਨਾਂ ਨੇ ਪੇਸ਼ ਕੀਤਾ, ਕਾਂਗਰਸ ਦੇ ਵਿੱਚ ਪੇਸ਼ ਕੀਤਾ। ਰਾਜ ਜਿਹੜੇ ਲਾਸਟ ਈਅਰ ਜਦੋਂ ਦੀ ਟਰੰਪ ਐਡਮਿਨਿਸਟ੍ਰੇਸ਼ਨ ਆਈ ਆ ਉਦੋਂ ਦੇ ਕਾਂਗਰਸ ਦੇ ਵਿੱਚ 10,700 ਬਿੱਲ ਜਿਹੜੇ ਇੰਟਰੋਡਿਊਸ ਹੋਏ ਆ ਟੋਟਲ ਜੀ, 10,700 ਬਿੱਲ ਇੰਟਰੋਡਿਊਸ ਹੋਏ ਆ ਤੇ ਜਿਨ੍ਹਾਂ ਦੇ ਵਿੱਚੋਂ ਅੱਜ ਦੀ ਤਰੀਕ ਤੱਕ 170 ਬਿੱਲ ਪਾਸ ਹੋਏ ਆ, 1.7%। ਠੀਕ ਹੈ। ਸੋ ਕਹਿਣ ਦਾ ਮਤਲਬ ਇਹ ਆ ਕਿ ਬਿੱਲ ਇੰਟਰੋਡਿਊਸ ਕਰਨਾ ਜਿਹੜਾ ਆ ਉਹ ਇੱਕ ਕਾਂਗਰਸਮੈਨ ਲਈ ਤੇ ਇੱਕ 2 ਕਾਂਗਰਸਮੈਨ 4 ਕਾਂਗਰਸਮੈਨ ਜਦੋਂ 2-4 ਹੋਣ ਫਿਰ ਵੀ ਹੈ ਤੇ ਸਿਰਫ ਇੱਕ ਕਾਂਗਰਸਮੈਨ ਆ, ਠੀਕ ਹੈ ਨਾ। ਤੇ ਆਪਾਂ ਕਈ ਵਾਰੀ ਕਈ ਗੱਲਾਂ ਕਰ ਜਾਂਦੇ ਹਾਂ ਜਿਹੜੀਆਂ ਕਿ ਆਪਾਂ ਨੂੰ ਖੁਦ ਨੂੰ ਮਹਿਸੂਸ ਹੁੰਦੀਆਂ ਕਿ ਇਹ ਹੋ ਜਾਣਗੀਆਂ। ਹੁਣ ਜਿੱਦਾਂ ਤੁਸੀਂ ਕਿਹਾ ਵੀ ਇਹ ਇੰਨਾ ਖਰਚਾ ਕਰਕੇ, ਇੰਨੀ ਜੱਦੋ-ਜਹਿਦ ਤੋਂ ਬਾਅਦ, ਇੰਨੀ ਕੋਸ਼ਿਸ਼ਾਂ ਤੋਂ ਬਾਅਦ ਇਹ ਜਿਹੜਾ ਬਿੱਲ ਜਿਹੜਾ ਲਾਅ ਆ ਇਹ ਬਣਿਆ ਆ। ਤੇ ਹੁਣ ਇਹ ਲਾਅ ਜਿਹੜਾ ਇਹ 2012 ਦਾ ਸਟਾਰਟ ਹੋਇਆ ਆ, 2015-16 ਦੇ ਵਿੱਚ ਇਹ ਲਾਅ ਨੂੰ ਪੂਰੀ ਫੁੱਲ ਮਨਜ਼ੂਰੀ ਮਿਲੀ ਸੀ ਤੇ 2017 ਦੇ ਵਿੱਚ ਇਹਦੀ ਇੰਪਲੀਮੈਂਟੇਸ਼ਨ ਸੀ। ਜਿਹੜੀ ਚੀਜ਼ ਇੰਨੀ ਚਿਰ ਤੋਂ ਚੱਲੀ ਆ ਰਹੀ ਕਰ ਰਹੀ ਆ ਉਹਨੂੰ ਇੱਕ ਬਿੱਲ ਇੱਕ ਬੰਦਾ ਸਪਾਂਸਰ ਕਰਕੇ ਕਿਵੇਂ ਉਹਨੂੰ ਹਟਾ ਸਕਦਾ ਆ। ਔਰ ਦੇਖੋ ਦੂਸਰੇ ਪਾਸੇ ਜੇ ਆਪਾਂ ਅੱਜ ਦੀ ਤਰੀਕ 'ਚ ਗੱਲ ਕਰੀਏ, ਓਬਾਮਾ ਕੇਅਰ ਦੀ ਗੱਲ ਕਰ ਲਓ। ਓਬਾਮਾ ਕੇਅਰ ਇੱਕ ਕੀਤੀ ਸੀਗੀ ਲਾਗੂ ਪਾਲਿਸੀ, ਉਹ ਅੱਜ ਦੀ ਤਰੀਕ ਦੇ ਵਿੱਚ ਸਾਰੀ ਜਿਹੜੀ ਰਿਪਬਲਿਕਨ ਪਾਰਟੀ ਆ, ਟਰੰਪ, ਸਾਰੇ ਜ਼ੋਰ ਲਾ ਕੇ ਵੀ ਉਹ ਹਿਲਾ ਨਹੀਂ ਸਕੇ। ਬਹੁਤ ਔਖਾ ਹੋ ਰਿਹਾ ਉਹਨਾਂ ਨੂੰ। ਇਹ ਬੜਾ ਔਖਾ ਆ ਇਸ ਚੀਜ਼ਾਂ ਨੂੰ ਟਰਨ ਅਰਾਊਂਡ ਕਰਨਾ। ਜਿੰਨਾ ਔਖਾ ਇੱਥੇ ਇਹਨਾਂ ਨੂੰ ਲਾਗੂ ਕਰਾਉਣਾ ਓਨਾ ਹੀ ਔਖਾ ਇਹਨਾਂ ਨੂੰ ਬੰਦ ਵੀ ਕਰਾਉਣਾ ਹੈ। ਬਿਲਕੁਲ ਜੀ, ਬਿਲਕੁਲ। ਸੋ ਜਿਹੜੀ ਰਾਈਟ ਨਾਓ ਇੱਕ ਜਿਹੜਾ ਬਿੱਲ ਹੈਗੀ ਉਹ ਜੇ ਗੱਲ ਕਰੀਏ HR 5948 ਹੈਗਾ ਆ ਵੀ ਸਮਾਲ ਕੈਰੀਅਰ ਇਲੈਕਟ੍ਰੋਨਿਕ ਲੌਗਿੰਗ ਡਿਵਾਈਸ ਐਗਜ਼ੈਂਪਸ਼ਨ ਐਕਟ ਆਫ 2018। 2 ਕਾਂਗਰਸਮੈਨ ਹੈਗੇ ਨੇ, ਕੋਲਿਨ ਪੈਟਰਸਨ ਤੇ ਗ੍ਰੈਗ ਗ੍ਰੇਨਫੋਰਟ, ਇੱਕ ਡੈਮੋਕ੍ਰੇਟ ਆ, ਇੱਕ ਰਿਪਬਲਿਕਨ ਨੇ। ਇਹਨਾਂ ਨੇ ਇੰਟਰੋਡਿਊਸ ਕੀਤਾ ਆ। ਇਹ ਦੇਖਦੇ ਆ ਕੀ ਬਣਦਾ। ਪਰ ਓਇਡਾ ਵਾਲੇ ਜਿਹੜੇ ਹੈਗੇ ਆ ਓਨਰ ਓਪਰੇਟਰ ਇੰਡੀਪੈਂਡੈਂਟ ਡਰਾਈਵਰ ਐਸੋਸੀਏਸ਼ਨ, ਉਹਨਾਂ ਨੇ ਇਸ ਬਿੱਲ ਦਾ ਜਿਹੜਾ ਸਮਰਥਨ ਕੀਤਾ ਆ। ਆਟੋਮੈਟਿਕਲੀ ਕਰਨਗੇ ਕਿਉਂਕਿ ਓਨਰ ਓਪਰੇਟਰ ਵਾਲੇ ਆ ਉਹ ਜ਼ਿਆਦਾਤਰ 10 ਜਾਂ ਉਹਨਾਂ ਤੋਂ ਘੱਟ ਉਹਨਾਂ ਦੇ ਜਿਹੜੇ ਕਮਰਸ਼ੀਅਲ ਵਹੀਕਲ ਹੁੰਦੇ ਆ ਤੇ ਉਹ ELD ਜਿਹੜੀ ਉਹ ਲਾਗੂ ਚਾਹੁੰਦੇ ਹੀ ਸੀਗੇ। ਪਹਿਲਾਂ ਵੀ ਉਹ ਕੋਸ਼ਿਸ਼ਾਂ ਸੀਗੀਆਂ ਉਹਨਾਂ ਦੀਆਂ ਵੀ ELD ਮੈਂਡੇਟ ਜਿਹੜਾ ਆ ਉਹ ਨਾ ਲਾਗੂ ਹੋਵੇ। ਤੇ ਬਾਕੀ ਜਿੱਦਾਂ ਤੁਸੀਂ ਦੱਸਿਆ ਵੀ ਇੰਨੇ ਸਾਲ ਉਹਨਾਂ ਨੂੰ ਲਾਗੂ ਕਰਨ ਦੇ ਵਿੱਚ ਲੱਗੇ ਆ ਤੇ ਹਟਾਉਣਾ ਜਿਹੜਾ ਉਹ ਸੌਖਾ ਜਿਹੜਾ ਉਹ ਨਹੀਂ ਹੋਊਗਾ। ਬਾਕੀ ਦੇਖੋ ਹਰ ਇੱਕ ਦੀ ਆਪੋ ਆਪਣੀ ਆ ਇਹ। ਨਾਲੇ ਖਾਸ ਕਰਕੇ ਰਮਨ ਜੀ ਇਹ ਵੀ ਆ ਵੀ ਜਿਹੜਾ ਮੌਜੂਦਾ ਪ੍ਰਸ਼ਾਸਨ ਆ ਉਹ ਜਿਹੜੀਆਂ ਵੱਡੀਆਂ ਐਸੋਸੀਏਸ਼ਨਾਂ ਆ ਜਾਂ ਵੱਡੀਆਂ ਕੰਪਨੀਆਂ ਆ ਉਹਨਾਂ ਦੀ ਗੱਲ ਜਿਹੜੀ ਜ਼ਿਆਦਾ ਸੁਣਦਾ ਆ। ਉਹ ਤਾਂ ਜਿਹੜੀਆਂ ਵੱਡੀਆਂ ਕੰਪਨੀਆਂ ਉਹ ਤਾਂ ਚਾਹੁੰਦੀਆਂ ਹੀ ਨਹੀਂ ਆ ਵੀ ਜਿਹੜੇ ਓਨਰ ਓਪਰੇਟਰ ਆ ਜਾਂ ਛੋਟੀਆਂ ਕੰਪਨੀਆਂ ਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਅੱਗੇ ਜਿਹੜੀਆਂ ਵੱਧ ਜਾਣ, ਉਹ ਤਾਂ ਚਾਹੁੰਦੀਆਂ ਹੀ ਨਹੀਂ ਆ। ਉਹ ਤਾਂ ਸਗੋਂ ਉੱਦਾਂ ਦੇ ਲਾਅ ਸਪਾਂਸਰ ਕਰਨਗੀਆਂ ਜਾਂ ਉਹ ਲੈ ਕੇ ਆਉਣਗੀਆਂ ਜਿਨ੍ਹਾਂ ਦੇ ਨਾਲ ਜਿਹੜੇ ਛੋਟਿਆਂ ਨੂੰ ਜਿਹੜਾ ਕਹਿ ਲਓ ਵੀ ਹੋਰ ਦੱਬਿਆ ਜਾ ਸਕੇ। ਸੋ ਜੀ ਹਾਂਜੀ, ਨਾਲੇ ਇੱਕ ਗੱਲ ਇੱਥੇ ਮੈਂ ਕਲੀਅਰ ਕਰ ਦਿਆਂ ਰਾਜ ਕਿ ਇਹ 2 ਕਾਂਗਰਸਮੈਨਾਂ ਨੇ ਇਹ ਬਿੱਲ ਇੰਟਰੋਡਿਊਸ ਨਹੀਂ ਕੀਤਾ। 2 ਕਾਂਗਰਸਮੈਨਾਂ ਨੇ 2 ਬਿੱਲ ਇਕੱਠੇ ਇੰਟਰੋਡਿਊਸ ਕੀਤੇ ਆ। ਸੋ ਇੱਕ ਨੇ ਇੱਕ ਇੰਟਰੋਡਿਊਸ ਕੀਤਾ। ਸੋ ਇੱਥੇ 2 ਦੀ ਵੀ ਉਹਨਾਂ ਦੇ ਵਿੱਚ ਨਹੀਂ ਹੈਗੀ ਕੰਬੀਨੇਸ਼ਨ, ਸਪੋਰਟ ਨਹੀਂ ਹੈਗੀ। ਸੋ 2 ਬਿੱਲ ਇੰਟਰੋਡਿਊਸ ਹੋਏ ਆ, ਇੱਕ ਜਿਹੜਾ ਇਹ 10 ਐਂਡ ਲੈਸ ਕੰਪਨੀਜ਼ ਵਾਲਾ ਤੇ ਇੱਕ ਬਿੱਲ ਇੰਟਰੋਡਿਊਸ ਹੋਇਆ ਜਿਹੜਾ ਐਗ ਹਾਲਰਸ ਵਾਲਾ। ਸੋ 2 ਬਿੱਲ ਇੰਟਰੋਡਿਊਸ ਹੋਏ ਆ। ਸੋ ਦੋਨਾਂ ਅੱਡ ਬੰਦਿਆਂ ਨੇ ਕੀਤੇ ਆ ਦੋਨੇ। ਜੀ ਬਿਲਕੁਲ। ਸੋ ਦੇਖਦੇ ਆ ਆਉਣ ਵਾਲੇ ਸਮੇਂ 'ਚ ਕੀ ਬਣਦਾ। ਬਾਕੀ ਜੇ ਲਾਗੂ ਹੋਊਗਾ ਜਾਂ ਇਹ ਐਗਜ਼ੈਂਪਸ਼ਨ
ਮਿਲੂਗੀ ਨਹੀਂ ਮਿਲੂਗੀ, ਜ਼ਰੂਰ ਆਪਾਂ ਤੁਹਾਨੂੰ ਪੰਜਾਬੀ ਰੇਡੀਓ USA ਤੋਂ ਤੁਹਾਨੂੰ ਜਾਣਕਾਰੀ ਆ ਉਹ ਜ਼ਰੂਰ ਦੇਵਾਂਗੇ। ਬਾਕੀ ਜਿੰਨਾ ਕੁ ਦੇਖੋ ਹਰ ਇੱਕ ਜਣਾ ਇੱਥੇ ਜਿਹੜਾ ਕੰਮ ਕਰਦਾ ਉਹਨੂੰ ਪਤਾ ਹੀ ਆ ਵੀ ਇੱਦਾਂ ਦੇ ਕੰਮ ਐਗਜ਼ੈਂਪਸ਼ਨ ਵਾਲੇ ਜਿਹੜੇ ਸੌਖੇ ਨਹੀਂ ਦਿੰਦੇ। ਉਹ ਤਾਂ ਹੋਰ ਵੀ ਕਈ ਕੁਛ ਜਿਹੜਾ ਆ ਵਾਧੂ ਲਾਗੂ ਕਰਨ ਦੀਆਂ ਗੱਲਾਂ ਆ, ਰੈਗੂਲੇਸ਼ਨਾਂ ਇਸ ਹਿਸਾਬ ਦੇ ਨਾਲ ਉਹ ਲਾਉਣ ਦੀ ਕਰਦੇ ਆ। ਉੱਦਾਂ ਰਾਸ਼ਟਰਪਤੀ ਟਰੰਪ ਨੇ ਸ਼ੁਰੂਆਤ 'ਚ ਕਿਹਾ ਸੀਗਾ ਇੱਕ ਰੈਗੂਲੇਸ਼ਨ ਨਵੀਂ ਲਾਉਣ ਦੇ ਲਈ 2 ਜਿਹੜੀਆਂ ਪਹਿਲੋਂ ਲਾਉਣੀਆਂ ਪੈਣਗੀਆਂ। ਉਹਦੇ ਉੱਤੇ ਪਤਾ ਨਹੀਂ ਕਿੰਨਾ ਕੁ ਕੰਮ ਹੋ ਰਿਹਾ ਕਿ ਨਹੀਂ ਹੋ ਰਿਹਾ, ਕਿ ਸਿਰਫ ਉਹ ਚੁਣਾਵੀ ਇੱਕ ਵਾਅਦਾ ਹੀ ਸੀਗਾ, ਉਹ ਡਿਫਰੈਂਟ ਗੱਲ ਆ ਜੀ। ਅਤੇ ਰਮਨ ਜੀ ਇੱਕ ਬ੍ਰੇਕ ਦਾ ਵੇਲਾ ਹੋ ਗਿਆ, ਇੱਕ ਆਪਾਂ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਆਪਣੇ ਉਸ ਤੋਂ ਬਾਅਦ ਦੇ ਵਿੱਚ ਆਪਣੇ ਸਰੋਤਿਆਂ ਨੂੰ ਦੱਸਾਂਗੇ ਵੀ ਜਿਹੜਾ ਰੋਡ ਚੈੱਕ ਹੋਣ ਜਾ ਰਿਹਾ ਆ ਅਤੇ ਆਊਟ ਆਫ ਸਰਵਿਸ ਨੂੰ ਲੈ ਕੇ ਜਿਹੜੇ ਚੇਂਜਿਸ ਦੀਆਂ ਗੱਲਾਂ ਆ ਉਹਦੇ ਵਿੱਚ ਕੀ ਕੁਛ ਚੱਲ ਰਿਹਾ। ਸੋ ਸਰੋਤਿਓ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਅਪਡੇਟ ਅਮਰੀਕਾ ਟਰੈਕਿੰਗ ਸਪੈਸ਼ਲ ਜਿਹੜਾ ਇੱਦਾਂ ਹੀ ਚੱਲਦਾ ਰਹੇਗਾ। ਸੇਲ ਪੰਜਾਬ ਬਾਜ਼ਾਰ ਕੈਸ਼ ਐਂਡ ਕੈਰੀ ਤੇ ਲੱਗ ਚੁੱਕੀ ਹੈ ਸੇਲ। ਦੀਪ ਮਲਟੀਗ੍ਰੇਨ ਆਟਾ 20 ਪੌਂਡ 1099 ਦਾ, ਆਸ਼ੀਰਵਾਦ ਆਟਾ 20 ਪੌਂਡ 799 ਦਾ, ਰਾਇਲ ਚੱਕੀ ਆਟਾ 20 ਪੌਂਡ 799 ਦਾ, ਰਾਇਲ ਬਾਸਮਤੀ 20 ਪੌਂਡ 1699 ਦਾ, ਲਾਲ ਪਿਆਜ਼ 25 ਪੌਂਡ 799 ਦਾ। ਅਤੇ ਇਹਨਾਂ ਤੋਂ ਤੁਸੀਂ ਖਰੀਦ ਸਕਦੇ ਹੋ ਪਚਰੰਗਾ, ਸ਼ਾਨ ਅਹਿਮਦ ਅਤੇ ਪ੍ਰਿਆ ਦੇ ਹਰ ਤਰ੍ਹਾਂ ਦੇ ਮਸਾਲੇ ਅਤੇ ਅਚਾਰ ਤੇ ਮਠਿਆਈਆਂ। ਇਹਨਾਂ ਕੋਲ ਤਾਜ਼ੀ ਸਬਜ਼ੀ ਹਫਤੇ ਵਿੱਚ 3-4 ਵਾਰ ਆਉਂਦੀ ਹੈ। ਤਾਜ਼ੀਆਂ ਮਠਿਆਈਆਂ, ਫਰੋਜ਼ਨ ਫੂਡ, ਦੀਪ ਅਤੇ ਹਲਦੀਰਾਮ ਦੇ ਪ੍ਰੋਡਕਟ, ਕਿਸੇ ਵੀ ਤਰ੍ਹਾਂ ਦੇ ਬਰਤਨ ਅਤੇ ਇੰਡੀਆ ਵਾਸਤੇ ਕਾਲਿੰਗ ਕਾਰਡ ਵੀ ਖਰੀਦ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167254825 916-725-4825। ਪੰਜਾਬ ਬਾਜ਼ਾਰ ਕੈਸ਼ ਐਂਡ ਕੈਰੀ 5764 B2 ਐਂਟੀਲੋਪ ਰੋਡ ਸੈਕਰਾਮੈਂਟੋ। ਇਹ ਸਟੋਰ ਹੁਣ ਨਿਊ ਮੈਨੇਜਮੈਂਟ ਦੇ ਅੰਡਰ ਹੋਵੇਗਾ। ਜਲਦੀ ਜਾਓ ਤੇ ਸੇਲ ਦਾ ਲਾਭ ਉਠਾਓ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1470 AM ਸੈਕਰਾਮੈਂਟੋ। ਪੰਜਾਬ ਪ੍ਰੋਡਕਸ਼ਨ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਪੰਜਾਬੀ ਮੇਲਾ 17 ਜੂਨ ਦਿਨ ਐਤਵਾਰ ਲੂਥਰ ਬਰਬੈਂਕ ਹਾਈ ਸਕੂਲ 3500 ਫਲੋਰਿਨ ਰੋਡ ਸੈਕਰਾਮੈਂਟੋ ਵਿਖੇ। ਇਸ ਮੇਲੇ ਵਿੱਚ ਪਹੁੰਚ ਰਹੇ ਕਲਾਕਾਰ ਕੁਲਵਿੰਦਰ ਬਿੱਲਾ, ਰਾਜਵੀਰ ਜਵੰਦਾ, ਰੂਪਾਲੀ, ਸ਼ਿਵਜੋਤ ਤੇ ਅਮਨ ਹੇਅਰ। ਇਸ ਮੇਲੇ ਦੇ ਗ੍ਰੈਂਡ ਸਪਾਂਸਰ ਚੀਨਾ ਜਵੈਲਰਜ਼। ਹੋਰ ਜਾਣਕਾਰੀ ਲਈ ਕਾਲ ਦਲਜੀਤ ਢੰਡਾ 916-400-0001, ਸੋਨੂ ਹੁੰਦਲ 209-585-7885, ਗੁਰਪਿੰਦਰ ਤੁੰਗ 916-613-3539 ਤੇ ਪਹੁੰਚਣਾ ਨਾ ਭੁੱਲਿਓ 17 ਜੂਨ ਦਿਨ ਐਤਵਾਰ ਪੰਜਾਬੀ ਮੇਲਾ ਸੈਕਰਾਮੈਂਟੋ। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ ਹੈ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916-686-2664 916-686-2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166888888 916-688-8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ 91668888
88888888। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਅਮਰਿੰਦਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਜੀ, ਅਤੇ ਰਮਨ ਜੀ ਆਪਣੀਆਂ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ, ਟਰੱਕਿੰਗ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਆ ਵੀ ਇਹ ਵੀ ਜਿਹੜੀਆਂ ਇਸ ਟਾਈਮ ਜਿਹੜਾ CVSA ਦੇ ਦੁਆਰਾ ਜਿਹੜਾ ਰੋਡ ਚੈੱਕ ਹੋਣ ਜਾ ਰਿਹਾ ਆ 5 ਤੋਂ ਲੈ ਕੇ 7 ਜੂਨ ਦੇ ਵਿੱਚ, ਅਤੇ ਉਸ ਦੇ ਬਾਰੇ ਜ਼ਰੂਰ ਜਾਣਕਾਰੀ ਦੇ ਦਿਓ ਜੀ। ਬਿਲਕੁਲ ਜੀ ਬਿਲਕੁਲ। ਇਹ 5 ਜੂਨ ਤੋਂ ਲੈ ਕੇ ਜੂਨ 7 ਤੱਕ 72 ਆਵਰ ਜਿਹੜੀ ਆਪਾਂ 72 ਘੰਟੇ ਲੱਗਦੇ ਕਹਿੰਦੇ ਆ, 72 ਘੰਟੇ ਦੀ ਜਿਹੜੀ ਚੈੱਕ ਰੋਡ ਚੈੱਕ ਆ ਉਹ ਲੱਗਣ ਜਾ ਰਹੀ ਆ। ਤੇ ਉਹਦੇ ਵਿੱਚ ਜਿਹੜਾ ਇਸ ਵਾਰੀ ਜ਼ਿਆਦਾ ਧਿਆਨ ਆ ਉਹ ਆਵਰਸ ਆਫ ਸਰਵਿਸ ਵੱਲ ਹੋਊਗਾ, ਕਿਉਂਕਿ ELD ਲੱਗੀ ਕਰਕੇ। ਸੋ ਇਹ ਪਹਿਲਾਂ ਵੀ ਜਿਹੜਾ ਪਿਛਲੇ ਸਾਲਾਂ ਦੇ ਵਿੱਚ ਵੀ ਜਿਹੜੀਆਂ ਮੈਕਸੀਮਮ ਜਿਹੜੀਆਂ ਆਊਟ ਆਫ ਸਰਵਿਸ ਜਾਂ ਮੈਕਸੀਮਮ ਜਿਹੜੀਆਂ ਪ੍ਰੋਬਲਮਸ ਪਈਆਂ ਹੈਗੀਆਂ ਉਹ ਆਪਾਂ ਨੂੰ ਇਸੇ ਹੀ ਏਰੀਏ ਦੇ ਵਿੱਚ ਪਈਆਂ ਆ ਕਿ ਆਵਰਸ ਆਫ ਸਰਵਿਸ ਦੇ ਵਿੱਚ ਹੀ। ਤੇ ਬਾਕੀ ਇਹਦੇ ਨਾਲ ਨਾਲ ਜਿਹੜੀ ਆ ਇਹਦੇ ਵਿੱਚ ਆਲਮੋਸਟ ਜਿਹੜੀ ਕਹਿੰਦੇ ਨੇ ਨਾ ਕਿ ਲੈਵਲ 1 ਇੰਸਪੈਕਸ਼ਨ ਹੈ, ਅਮਰੀਕਨ ਸਟੈਂਡਰਡ ਹੈ, ਨਾਰਥ ਅਮਰੀਕਨ ਸਟੈਂਡਰਡ ਲੈਵਲ 1 ਇੰਸਪੈਕਸ਼ਨ 37 ਸਟੈਪ ਪ੍ਰੋਸੀਜਰ ਹੁੰਦਾ ਤੇ ਉਹ ਉਹਨਾਂ ਨੇ ਚੈੱਕ ਕਰਨਾ ਹੁੰਦਾ। ਤੇ ਪਲੱਸ ਡਰਾਈਵਰ ਦੀ ਆਪਰੇਸ਼ਨ ਰਿਕੁਆਇਰਮੈਂਟ ਤੇ ਵਹੀਕਲ ਮਕੈਨੀਕਲ ਫਿਟਨੈਸ। ਸੋ ਇਹ 3 ਚੀਜ਼ਾਂ ਜਿਹੜੀਆਂ ਇਹ ਜ਼ਰੂਰੀ ਆ। ਤੇ ਇਹਦੇ ਵਿੱਚ ਜਿਹੜਾ ਟਰੱਕ ਹੈਗਾ ਆ, ਵਹੀਕਲ ਹੈਗਾ ਆ, ਉਹਦੇ ਵਿੱਚ ਉਹਦਾ ਬ੍ਰੇਕ ਸਿਸਟਮ, ਕਾਰਗੋ ਸਿਕਿਉਰ ਕੀਤਾ ਆ, ਕਪਲਿੰਗ ਡਿਵਾਈਸਿਸ, ਡਰਾਈਵ ਲਾਈਨ, ਡਰਾਈਵ ਸ਼ਾਫਟ ਦੇ ਕੰਪੋਨੈਂਟ, ਐਗਜ਼ੌਸਟ ਸਿਸਟਮ, ਫਰੇਮ, ਫਿਊਲ ਸਿਸਟਮ, ਲਾਈਟਿੰਗ ਡਿਵਾਈਸਿਸ ਜਿਹੜੇ ਆ, ਸਟੀਅਰਿੰਗ ਮੈਕੈਨਿਜ਼ਮ, ਸਸਪੈਂਸ਼ਨ, ਟਾਇਰ, ਵੈਨ, ਓਪਨ ਟਾਪ ਟ੍ਰੇਲਰ ਬਾਡੀਜ਼ ਹੋ ਗਈਆਂ, ਵੀਲਜ਼, ਰਿਮ, ਹਬਸ, ਵਿੰਡਸ਼ੀਲਡ ਵਾਈਪਰ ਤੱਕ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੈਵਲ 1 ਇੰਸਪੈਕਸ਼ਨ ਦੇ ਵਿੱਚ ਇਹ ਚੈੱਕ ਹੁੰਦੀਆਂ ਆ। ਸੋ ਮੇਕ ਸ਼ੋਰ ਕਰੋ ਕਿ ਜਦੋਂ ਤੁਸੀਂ ਇਹ 72 ਆਵਰ ਇੰਸਪੈਕਸ਼ਨ ਦੇ ਵਿੱਚ ਤੁਹਾਨੂੰ ਪੁੱਲ ਹੁੰਦੇ ਆ ਜਾਂ ਤੁਹਾਨੂੰ ਕੋਈ ਵੀ ਕਿਤੇ ਵੀ ਪੁੱਲ ਕਰਦਾ ਆ, ਤੇ ਡੈਫੀਨੇਟਲੀ ਇਹ ਜਿਹੜੀ ਇੰਸਪੈਕਸ਼ਨ ਹੈਗੀ ਆ ਕਾਫੀ ਇੰਪੋਰਟੈਂਟ ਹੈਗੀ ਆ। ਵਰਲਡ ਦੇ ਵਿੱਚ ਇਹ ਇੰਟਰਨੈਸ਼ਨਲ ਰੋਡ ਚੈੱਕ ਦੇ ਨਾਂ ਤੇ ਆਉਂਦੀ ਆ। ਉਹ ਤਿੰਨੇ ਜਿਹੜੀਆਂ ਕੰਟਰੀਜ਼ ਹੈਗੀਆਂ, ਅਮਰੀਕਾ, ਕੈਨੇਡਾ ਤੇ ਮੈਕਸੀਕੋ, ਇਹ ਜਿਹੜੀਆਂ 1988 ਤੋਂ ਲੈ ਕੇ ਹੁਣ ਤੱਕ ਇਕੱਠੇ ਇਹ ਤਿੰਨੇ ਜਾਣੇ ਜਿਹੜੇ ਇਹ ਰੋਡ ਚੈੱਕ ਜਿਹੜੀ ਇੰਸਪੈਕਸ਼ਨ ਹੈ ਇਹਨੂੰ ਕੈਂਪੇਨ ਨੂੰ ਇਹਨੂੰ ਸਿਰੇ ਲਾਉਂਦੇ ਆ। ਸੋ 1988 ਤੋਂ ਲੈ ਕੇ ਅੱਜ ਤੱਕ ਅਬਾਊਟ 1.5 ਮਿਲੀਅਨ ਜਿਹੜੀਆਂ ਰੋਡ ਸਾਈਡ ਇੰਸਪੈਕਸ਼ਨਸ ਹੋ ਚੁੱਕੀਆਂ ਆ। ਤੇ ਇਹਦੇ ਵਿੱਚ ਜਿਹੜਾ ਬੇਸਿਕਲੀ ਸਾਰਿਆਂ ਨੂੰ ਜ਼ਿਆਦਾ ਜਿਹੜਾ ਹੁੰਦਾ ਆ ਉਹ ਇਹ ਹੁੰਦਾ ਕਿ ਜਿਹੜੀ ਆਊਟ ਆਫ ਸਰਵਿਸ ਆ ਉਹ ਆਵਰਸ ਆਫ ਸਰਵਿਸ ਆਊਟ ਆਫ ਸਰਵਿਸ ਕਰਨਾ because of hours of service. So please make sure check ਕਰਕੇ ਰੱਖਿਓ ਕਿ ਆਪਣੀਆਂ hours of service ਤੁਹਾਡੀਆਂ ਠੀਕ ਹੋਣ, ਤੁਹਾਡੀ ਜਿਹੜੀ ਲੌਗ ਬੁੱਕ ਆ ਠੀਕ ਹੋਵੇ, ਟਰੱਕ ਦੀ ਜਿਹੜੀ ਸਿਹਤ ਹੈ ਤੁਹਾਡੀ, ਬੇਸਿਕਲੀ ਟਰੱਕ ਤੁਹਾਡਾ ਠੀਕ ਹੋਣਾ ਚਾਹੀਦਾ, ਟਾਇਰਾਂ ਦੇ ਉੱਤੇ। ਕਈ ਵਾਰੀ ਸਿੰਪਲ ਜਿਹੀਆਂ ਚੀਜ਼ਾਂ ਜਿਹੜੀਆਂ ਆ ਉਹ ਆਪਾਂ ਧਿਆਨ ਨਹੀਂ ਦਿੰਦੇ, ਉਹਦੇ ਵਿੱਚ ਵੀ ਆਪਾਂ ਨੂੰ ਇਹ ਪ੍ਰੋਬਲਮ ਜਿਹੜੀ ਆ ਇਸ਼ੂ ਬੜੀ ਛੇਤੀ ਆ ਜਾਂਦਾ ਆ। ਸੋ ਬੜੇ ਧਿਆਨ ਦੇ ਨਾਲ ਮਤਲਬ ਕਿ ਇਹ ਸਾਰਾ ਜਿਹੜਾ ਟਾਈਮ ਹੈਗਾ 72 ਆਵਰਸ, ਕਿਉਂਕਿ ਕੋਈ ਵੀ ਟਰੱਕ ਕਿਸੇ ਵੀ ਏਰੀਏ 'ਚੋਂ ਚੱਲਦਾ ਆ ਉਹ ਕਿਸੇ ਨਾ ਕਿਸੇ ਥਾਂ ਤੇ 72 ਆਵਰ ਦੇ ਵਿੱਚ ਆ ਜਾਂਦਾ ਜੇ ਉਹ ਰੋਡ ਤੇ ਹੈਗਾ, ਉਹਨਾਂ ਨੂੰ ਕਿਤੇ ਨਾ ਕਿਤੇ ਮਿਲ ਜਾਣੀ ਇੰਸਪੈਕਸ਼ਨ। ਸੋ ਇਹ ਹੁੰਦਾ ਕਿ ਕੋਸ਼ਿਸ਼ ਕਰੋ ਵੀ ਇਹਦੇ ਲਈ ਬਹੁਤ ਧਿਆਨ ਦੇ ਨਾਲ ਜਿਹੜਾ ਹੈ ਬਾਹਰ ਤੁਸੀਂ ਜੋ ਜਾਂਦੇ ਆ ਬਹੁਤ ਧਿਆਨ ਨਾਲ ਰੱਖੋ। ਕੈਂਪੇਨ ਕਾਫੀ ਇੰਪੋਰਟੈਂਟ ਹੈਗੀ ਆ। ਆਊਟ ਆਫ ਸਰਵਿਸ ਕਰਵਾਉਣਾ ਜਿਹੜਾ ਉਹ ਠੀਕ ਨਹੀਂ ਗਾ। ਬਿਲਕੁਲ ਬਿਲਕੁਲ, ਮੈਨੂੰ ਸਕੋਰ ਦੇ ਉੱਤੇ ਦਾ ਅਸਰ ਜਿਹੜਾ ਉਸ ਦਾ ਪੈਂਦਾ ਹੀ ਪੈਂਦਾ ਆ। ਤੇ ਇਹ ਵੀ ਰਮਨ ਜੀ ਕਈ ਵਾਰੀ ਸੁਣਨ ਨੂੰ ਮਿਲਦਾ ਵੀ ਬਹੁਤ ਸਾਰੇ ਜਿਹੜੇ ਟਰੱਕਰ ਆ ਇਹ ਜਦੋਂ ਇੱਦਾਂ ਦੇ ਹੁੰਦੇ ਆ ਉਦੋਂ ਲੋਡ ਨਹੀਂ ਚੱਕਦੇ। ਕੀ ਤੁਹਾਨੂੰ ਲੱਗਦਾ ਵੀ ਇਹ ਆਈ ਥਿੰਕ ਸਾਰਿਆਂ ਨੂੰ ਅਪ ਟੂ ਡੇਟ ਰਹਿਣਾ ਚਾਹੀਦਾ, ਇੱਦਾਂ ਦੀ ਨੌਬਤ ਜਿਹੜੀ ਉਹ ਨਹੀਂ ਆਉਣੀ ਚਾਹੀਦੀ? ਦੇਖੋ ਕਈ ਹੁਣ ਮੈਂ ਫੇਸਬੁੱਕ ਦੇ ਉੱਤੇ ਵੀ ਪੜ੍ਹਦਾ ਸੀਗਾ, ਕਈ ਥਾਵਾਂ ਤੇ ਹੋਇਆ ਵੀ ਸਾਡਾ ਜਿਹੜਾ ਵੋਕੇਸ਼ਨ ਵੀਕ ਆ ਰਿਹਾ। ਸੋ ਵੋਕੇਸ਼ਨ ਵੀਕ ਦਾ ਮਤਲਬ ਹੈ ਵੀ ਅਸੀਂ ਲੋਡ ਹੀ ਨਹੀਂ ਚੱਕਣਾ ਹੈ ਨਾ। ਉਹ ਆਪਣੀ ਪਰਸਨਲ ਚੋਇਸ ਹੈਗੀ ਆ। ਜੇ ਹੁਣ ਕਈ ਕੰਪਨੀਜ਼ ਹੈਗੀਆਂ, ਕਈ ਜਿਹੜੇ ਛੋਟੇ ਟਰੱਕਰ ਹੈਗੇ ਆ ਜਾਂ ਸਿੰਗਲ ਓਨਰ ਆਪਰੇਟਰ ਹੈਗੇ ਆ, ਉਹ ਇਸ ਟਾਈਮ ਦੇ ਉੱਤੇ ਚੂਜ਼ ਕਰ ਲੈਂਦੇ ਆ ਵੀ ਚਲੋ ਕੋਈ ਗੱਲ ਨਹੀਂ ਇਸ ਵੀਕ ਨਾ ਲੋਡ ਚੱਕੋ। ਤੇ ਮੇਰੇ ਖਿਆਲ ਦੇ ਵਿੱਚ
ਉਹ ਤੇ ਨਹੀਂ ਗੱਲ ਹੈਗੀ, ਪਰ ਜੇ ਜਿਹੜੀਆਂ ਹੁਣ ਵੱਡੀਆਂ ਕੰਪਨੀਆਂ ਹੈਗੀਆਂ ਜਿਨ੍ਹਾਂ ਦੇ ਲਾਈਨਸ ਚੱਲਦੀਆਂ, ਜਿਨ੍ਹਾਂ ਦੇ ਰਾਊਟਸ ਪੱਕੇ ਵੱਜੇ ਆ, ਉਹਨਾਂ ਨੂੰ ਤਾਂ ਬਾਹਰ ਜਾਣਾ ਹੀ ਪੈਣਾ, ਉਹਨਾਂ ਨੂੰ ਤਾਂ ਲੈ ਕੇ ਜਾਣਾ ਹੀ ਪੈਣਾ। ਸੋ ਕਈ ਵਾਰੀ ਇਹ ਸੋਚ ਆ ਜਾਂਦੀ ਆ, ਪਰ ਇਹ ਪਰਸਨਲ ਡਿਸੀਜਨ ਹੈਗਾ, ਜੇ ਕੋਈ ਬਣਾਉਂਦਾ ਤੇ ਦੈਟਸ ਓਕੇ। ਵੈਸੇ ਵੀ ਤਿਆਰ ਰਹਿਣਾ ਚਾਹੀਦਾ ਇਸ ਚੀਜ਼, ਕਿਉਂਕਿ ਜਿਹੜਾ ਰੋਡ ਚੈੱਕ ਇੰਸਪੈਕਸ਼ਨ ਹੈ ਜਾਂ ਜਿਹੜੀ ਸਕੇਲ ਇੰਸਪੈਕਸ਼ਨ ਹੈ, ਇਹਨੂੰ ਆਪਾਂ ਦੂਸਰੇ ਤਰੀਕੇ ਨਾਲ ਲੈਂਦੇ ਹਾਂ। ਇਹਨੂੰ ਇਸ ਤਰੀਕੇ ਨਾਲ ਲੈਣਾ ਚਾਹੀਦਾ ਵੀ ਕੋਈ ਨਾ ਕੋਈ ਰਸਤੇ 'ਚ ਬੈਠਾ ਸਾਨੂੰ ਦੱਸਣ ਵਾਸਤੇ ਕਿ ਸਾਡੇ ਟਰੱਕ ਦੇ ਵਿੱਚ ਕੀ ਖਰਾਬੀ ਆ, ਕੀ ਪ੍ਰੋਬਲਮ ਹੈ, ਤਾਂ ਕਿ ਉਹਨੂੰ ਟਾਈਮ ਨਾਲ ਸਹੀ ਕਰਕੇ ਅਸੀਂ ਵੱਡੇ ਖਤਰੇ ਤੋਂ, ਵੱਡੇ ਐਕਸੀਡੈਂਟ ਤੋਂ ਬਚ ਸਕੀਏ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਰਮਨ ਜੀ, ਵੀ ਇੱਕ ਜਿਹੜਾ ਟਰੱਕਿੰਗ ਗਰੁੱਪ ਹੈਗਾ ਆ, ਉਹ ਚੈਲੰਜ ਕਹਿੰਦੇ ਕਰਨ ਜਾ ਰਿਹਾ ਵੀ ਕੈਲੀਫੋਰਨੀਆ ਸੁਪਰੀਮ ਕੋਰਟ ਦੇ ਵਿੱਚ ਇੰਡੀਪੈਂਡੈਂਟ ਕੰਟਰੈਕਟਰ ਰੂਲਿੰਗ ਨੂੰ। ਬਿਲਕੁਲ ਜੀ ਬਿਲਕੁਲ। ਇਹ ਇੱਕ ਰੀਸੈਂਟਲੀ ਬੜੀ ਵੱਡੀ ਇਹ ਰੂਲਿੰਗ ਆਈ ਆ, ਜਿਹੜੀ ਕਿ ਹੋ ਸਕਦਾ ਆ ਕੈਲੀਫੋਰਨੀਆ ਦੇ ਵਿੱਚ ਟਰੱਕਿੰਗ ਇੰਡਸਟਰੀ ਨੂੰ ਟੋਟਲੀ ਚੇਂਜ ਕਰ ਦੇਵੇ। ਅੱਛਾ ਜੀ। ਸੋ ਇਹਦੇ ਵਿੱਚ ਜਿਹੜੀ ਇਹ ਰੂਲਿੰਗ ਹੈਗੀ ਆ, ਇਹ ਇੱਕ ਲਾਅ ਜਿਹੜਾ ਜਾਂ ਇੱਕ ਕਹਿ ਲਓ ਜਿਹੜਾ ਸਟੇਟ ਦਾ ਲਾਅ ਹੈਗਾ, ਇਹ ਮੈਸਾਚਿਊਸੇਟਸ ਜਿਹੜੀ ਸਟੇਟ ਹੈਗੀ ਆ, ਉਹਨਾਂ ਦੇ ਉਹ ਕਾਫੀ ਜਿਹੜੇ ਆ ਇੰਡੀਪੈਂਡੈਂਟ ਕਾਂਟਰੈਕਟਰ ਦੇ ਖਿਲਾਫ ਆ। ਸੋ ਇਹ ਜਿਹੜਾ ਰੂਲ ਬੇਸਿਕਲੀ ਜਿਹੜਾ ਕੈਲੀਫੋਰਨੀਆ ਸੁਪਰੀਮ ਕੋਰਟ ਨੇ ਇਹਦੀ ਰੂਲਿੰਗ ਦਿੱਤੀ ਆ, ਉਹਦੇ ਵਿੱਚ ਇਹ ਸਿਰਫ ਤੇ ਸਿਰਫ ਟਰੱਕਿੰਗ ਨਾਲ ਰਿਲੇਟਡ ਨਹੀਂ ਹੈਗਾ, ਇਹ ਸਾਰੇ ਇੰਡੀਪੈਂਡੈਂਟ ਕਾਂਟਰੈਕਟਰ ਜਿਹੜੇ ਆ ਉਹਨਾਂ ਨਾਲ ਰਿਲੇਟਡ ਹੈ। ਜੇ ਤੁਹਾਡੇ ਰੀਅਲ ਸਟੇਟ ਵਾਲਾ ਹੈਗੇ ਆ, ਰੀਅਲ ਸਟੇਟ ਏਜੰਟ ਆ, ਉਹ ਕਿਸੇ ਬ੍ਰੋਕਰ ਦੇ ਨਾਲ ਅਟੈਚ ਹੈਗੇ ਆ ਤੇ ਉਹ ਐਜ਼ ਅ ਇੰਡੀਪੈਂਡੈਂਟ ਕਾਂਟਰੈਕਟਰ ਕੰਮ ਕਰਦੇ ਆ, ਠੀਕ ਹੈ ਜੀ। ਸੋ ਉਹਦੇ ਵਿੱਚ ਉਹਨਾਂ ਨੇ ਗਾਈਡਲਾਈਨਸ ਦੇ ਦਿੱਤੀਆਂ, ਇੱਕ ਰੂਲ ਦੇ ਦਿੱਤਾ, ABC ਰੂਲ ਦੇ ਦਿੱਤਾ ਕਿ ਇਹ ਜੇ ਰੂਲ ਜਿਹੜਾ ਆ ਇਹ ਤੁਸੀਂ ਫੋਲੋ ਕਰਦੇ ਆ ਜਾਂ ਇਹਨੂੰ ਚੈੱਕ ਕਰੋ ਇਸ ABC ਰੂਲ ਦੇ ਮੁਤਾਬਕ ਕਿ ਕੀ ਤੁਸੀਂ ਇੰਡੀਪੈਂਡੈਂਟ ਕਾਂਟਰੈਕਟਰ ਹੈਗੇ ਆ ਕਿ ਨਹੀਂ ਹੈਗੇ। ਸੋ ਉਹਦੇ ਵਿੱਚ ਜਿਹੜੀਆਂ ਉਹਨਾਂ ਗਾਈਡਲਾਈਨਸ ਦਿੱਤੀਆਂ, ਉਹਦੇ ਮੁਤਾਬਕ ਅਸੀਂ ਇੰਡੀਪੈਂਡੈਂਟ ਕਾਂਟਰੈਕਟਰ ਦੇ ਕ੍ਰਾਈਟੇਰੀਏ 'ਚ ਨਹੀਂ ਆਉਂਦੇ। ਸੋ ਇੰਡੀਪੈਂਡੈਂਟ ਕਾਂਟਰੈਕਟਰ ਉਹ ਹੈਗਾ ਜਿੱਦਾਂ ਆਪਣੇ ਘਰ ਦੇ ਵਿੱਚ ਪਲੰਬਰ ਆਉਂਦਾ ਆ, ਉਹ ਪਲੰਬਰ ਆਣ ਕੇ ਆਪਣੀ ਟੂਟੀ ਠੀਕ ਕਰਦਾ ਆ, ਪਲੱਸ ਉਹਦਾ ਇੰਡੀਪੈਂਡੈਂਟ ਆਊਟਸਾਈਡ ਕੰਮ ਚੱਲਦਾ ਹੈ, ਕਿਤੇ ਉਹ ਸਾਡੇ ਕੰਟਰੋਲ ਦੇ ਥੱਲੇ ਨਹੀਂ ਹੈਗਾ, ਉਹ ਸਿਰਫ ਇੱਕ ਜੌਬ ਕਰਕੇ ਇੱਥੋਂ ਘਰੋਂ ਬਾਹਰ ਚਲਾ ਗਿਆ, ਉਹਨੂੰ ਐਜ਼ ਅ ਇੰਡੀਪੈਂਡੈਂਟ ਕਾਂਟਰੈਕਟਰ ਗਿਣਦੇ ਆ। ਜੇ ਹੁਣ ਸਾਡਾ ਤੇ ਉਹਦੇ ਜੇ ਅਸੀਂ ਥੋੜ੍ਹੀ ਜਿਹੀ ਅੱਗੇ ਗੱਲ ਕਰੀਏ ਆਪਣੀ ਟਰੱਕਿੰਗ ਵੱਲ ਨੂੰ, ਵੀ ਉਹਦੇ ਵਿੱਚ ਇਹ ਦਿੱਤਾ ਗਿਆ ਕਿ ਜੇ ਜਿਹੜਾ ਵਰਕਰ ਹੈਗਾ ਆ ਜਾਂ ਇੰਡੀਪੈਂਡੈਂਟ ਜਾਂ ਉਹਨੂੰ ਇੰਡੀਪੈਂਡੈਂਟ ਕਾਂਟਰੈਕਟਰ ਨਹੀਂ ਕਹਿੰਦੇ, ਜੇ ਉਹ ਵਰਕਰ ਹੈਗਾ ਉਹ ਤੁਹਾਡੇ ਡਾਇਰੈਕਸ਼ਨਾਂ ਲੈ ਰਿਹਾ ਤੁਹਾਡੇ ਕੋਲੋਂ, ਤੁਸੀਂ ਉਹਨੂੰ ਡਾਇਰੈਕਟ ਕਰ ਰਹੇ ਆ, ਤੁਸੀਂ ਉਹਨੂੰ ਦੱਸ ਰਹੇ ਆ, ਜਦੋਂ ਤੁਸੀਂ ਦੱਸਦੇ ਆ ਕਿ ਤੂੰ ਇੱਥੋਂ ਜਾ ਕੇ ਲੋਡ ਚੱਕ, ਤੂੰ ਇੱਥੇ ਜਾ ਕੇ ਲੋਡ ਲਾ, ਉਹਨੂੰ ਰੋਡ ਦੇ ਵਿੱਚ ਡਾਇਰੈਕਸ਼ਨਸ ਦਿੰਦੇ ਆ, ਉਹਨੂੰ ਬੇਸਿਕਲੀ ਉਹਨੂੰ ਤੁਸੀਂ ਸਾਰਾ ਕੰਟਰੋਲ ਕਰ ਰਹੇ ਆ, ਤਾਂ ਉਹ ਤੁਹਾਡਾ ਇੰਡੀਪੈਂਡੈਂਟ ਕਾਂਟਰੈਕਟਰ ਕਲਾਸੀਫਿਕੇਸ਼ਨ ਨਹੀਂ ਰਹਿ ਜਾਂਦੀ, ਉਹ ਤੁਹਾਡਾ ਇੰਪਲੋਈ ਬਣ ਜਾਂਦਾ, ਕਿਉਂਕਿ ਤੁਸੀਂ ਉਹਨੂੰ ਸਾਰਾ ਡਾਇਰੈਕਟ ਕਰ ਰਹੇ ਆ। ਸੋ ਇਹ ਜਿਹੜੀ ਇੰਡੀਪੈਂਡੈਂਟ ਕਾਂਟਰੈਕਟਰ ਦੀ ਰੂਲਿੰਗ ਜਿਹੜੀ ਆਈ ਹੈ, ਇਹ ਕਾਫੀ ਡੈਮੇਜਿੰਗ ਹੈਗੀ ਆ। ਔਰ ਮੇਰੇ ਖਿਆਲ ਦੇ ਵਿੱਚ ਇਹੋ ਹੀ ਮੌਕੇ ਹੁੰਦੇ ਆ ਕਿ ਜਦੋਂ ਸਾਨੂੰ ਜਿਹੜੇ ਆ ਸਾਡੀ ਜਿਹੜੀ ਏਕਤਾ ਆ ਜਾਂ ਜਿਹੜੀ ਸਾਡੀ ਇਕੱਠੇ ਹੋਣ ਦੀ ਗੱਲ ਆ, ਉਹ ਇਸ ਸਮੇਂ ਤੇ ਆ ਜਾਂਦੀ ਹੈ, ਕਿਉਂਕਿ ਇਹ ਜੇ ਚੀਜ਼ ਮੂਵ ਫਾਰਵਰਡ ਹੋ ਜਾਂਦੀ ਆ ਤੇ ਇਹ ਆਪਣੀ ਖਾਸ ਕਰਕੇ ਆਪਣੀ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜਾ ਇੰਡੀਪੈਂਡੈਂਟ ਓਨਰ ਆਪਰੇਟਰ ਹੈਗਾ, ਉਹਦੀ ਜਿਹੜੀ ਕਲਾਸੀਫਿਕੇਸ਼ਨ ਆ ਉਹ 'ਤੇ ਬਿਗ ਟਾਈਮ ਅਸਰ ਪਾਊਗੀ। ਤੇ ਪ੍ਰੀਟੀ ਮੱਚ ਜਿਹੜੀ ਇਸ ਵੇਲੇ ਆਪਣੀ ਓਨਰ ਆਪਰੇਟਰ ਕਮਿਊਨਿਟੀ ਚੱਲ ਰਹੀ ਆ, ਬੇਸਿਕਲੀ ਇਹ ਟੋਟਲੀ ਵਾਈਪ ਆਊਟ ਕਰਨ ਵਾਲੀ ਗੱਲ ਜਾਪਦੀ ਲੱਗਦੀ ਆ, ਕਿਉਂਕਿ ਇਹ ਸੁਪਰੀਮ ਕੋਰਟ ਨੇ ਆਲਰੇਡੀ ਇਹ ਜਿਹੜੀ ਰੂਲਿੰਗ ਜਿਹੜੀ ਦਿੱਤੀ ਆ, ਇਹ ਕੰਪਨੀਆਂ ਆਪਣੀਆਂ LA ਦੀਆਂ ਕੰਪਨੀਆਂ ਹੈਗੀਆਂ, ਉਹਨਾਂ ਦੇ ਖਿਲਾਫ ਇਹ ਰੂਲਿੰਗ ਆਈ ਆ ਤੇ ਆਲਮੋਸਟ ਮੇਰੇ ਖਿਆਲ $9.5 ਮਿਲੀਅਨ ਦਾ ਜਿਹੜਾ ਲਾਸੂਟ ਹੈ ਉਹ ਵੀ ਉਹਨਾਂ ਦੇ ਖਿਲਾਫ ਅਪਰੂਵ ਹੋਇਆ ਆ, ਜਿਹੜੀਆਂ ਲਾਸਟ ਵੇਜਸ ਤੇ ਸਾਰਾ ਕੁਛ, ਕਿਉਂਕਿ ਜਿਹੜਾ ਡੀਟੇਲ ਦੇ ਵਿੱਚ ਕਹਿ ਲਓ ਨਾ ਕਿ ਜਿਹੜਾ ਡੀਟੇਲ 'ਚ ਜੇ ਆਪਾਂ ਇਸ 'ਚ ਜਾਂਦੇ ਹਾਂ, ਤੇ ਮੇਰੀ ਕੱਲ੍ਹ ਹੀ ਗੱਲ ਹੋ ਰਹੀ ਸੀ ਕਿਸੇ ਨਾਲ ਕਿ ਜਦੋਂ ਇੰਪਲੋਈ ਨੂੰ ਤੁਸੀਂ ਦੇ ਰਹੇ ਆ ਐਜ਼ ਉਹ ਜਿੱਦਾਂ ਉਹਨਾਂ ਦੇ ਕੰਮ ਕਰਦੇ ਆ, ਹੈ ਨਾ, ਉਹਨਾਂ ਦੇ ਸ਼ਾਪ 'ਤੇ ਕੰਮ ਕਰ ਰਹੇ ਆ, ਤੇ ਉਹ ਕਹਿੰਦੇ ਜੀ ਅਸੀਂ ਇਹਨਾਂ ਨੂੰ ਓਵਰਆਲ ਇਹਨਾਂ ਨੂੰ $120 ਦਿਹਾੜੀ ਦੇ ਦਿੰਦੇ ਆ, ਵੀ ਇੰਨੇ ਘੰਟੇ ਲੱਗੇ ਆ, 10 ਘੰਟੇ 12 ਘੰਟੇ ਲੱਗੇ ਆ, $10 ਹਿਸਾਬ ਨਾਲ $120 ਦੇ ਦਿੱਤੇ। ਉਹ ਉਹਨਾਂ ਨੇ ਕੇਸ ਕਰਤਾ,
ਤੇ ਕੇਸ ਕਰਤਾ ਤੇ ਜਿਹੜੀ ਸਟੇਟ ਦੇ ਵਿੱਚ ਉਹ ਕੰਮ ਚੱਲਦਾ ਉੱਥੇ $7-8 ਉਹਨਾਂ ਦੀ ਮਿਨੀਮਮ ਪੇ ਹੈਗੀ ਆ। ਤੇ ਕੋਰਟ ਨੇ ਹੁਣ ਇਹ ਕਿਹਾ ਵੀ ਠੀਕ ਆ, ਤੁਸੀਂ $120 ਦਿੰਨੇ ਆ ਤੇ $120 ਨੂੰ 8 ਘੰਟਿਆਂ ਨਾਲ ਡਿਵਾਈਡ ਕਰੋ ਤੇ ਉਹ ਹੋ ਗਏ $13 ਵੀ ਤੁਸੀਂ $13 ਘੰਟੇ ਦੇ ਇਹਨਾਂ ਨੂੰ ਪੇ ਕਰਦੇ 8 ਘੰਟੇ ਦੇ, ਬਾਕੀ ਜਿਹੜੇ 4 ਘੰਟੇ ਆ ਉਹਨਾਂ ਨੂੰ 13 ਦੇ ਹਿਸਾਬ ਨਾਲ ਜਿਹੜੇ ਆ ਉਹਦਾ ਓਵਰ ਟਾਈਮ ਦਿਓ ਤੇ ਜਿਹੜੀ ਅੱਧੇ ਘੰਟੇ ਦੀ ਬ੍ਰੇਕ ਨਹੀਂ ਦਿੱਤੀ ਇਹਨਾਂ ਨੂੰ ਉਹਦੇ ਪੈਸੇ ਵੱਖਰੇ ਦਿਓ। ਸੋ ਉਹ ਹੁਣ ਡੀਟੇਲ ਦੇ ਵਿੱਚ ਹੁਣ ਅਸੀਂ ਇਹ ਸਾਰਿਆਂ ਨੂੰ ਕਹਾਂਗੇ ਜਿਹੜੇ ਇੰਪਲੋਈ ਆ ਉਹਨਾਂ ਨੂੰ ਪੇ ਚੈੱਕ ਤੇ ਵੀ ਤੁਸੀਂ ਡੀਟੇਲ 'ਚ ਦੱਸੋ ਵੀ ਜੇ ਉਹਨੂੰ ਤੁਸੀਂ ਓਵਰਆਲ ਪੇ ਕਰਦੇ ਆ ਤੇ ਹੈਗਾ ਉਹ ਤੁਹਾਡਾ ਇੰਪਲੋਈ ਆ ਤੁਹਾਡੇ ਕੰਮ ਕਰਦਾ। ਸੋ ਉਹ ਜਿਹੜੇ ਇਹ ਇਸ਼ੂਜ਼ ਹੈ ਬਹੁਤ ਲੰਮੇ ਚੌੜੇ ਇਸ਼ੂਜ਼ ਸ਼ੁਰੂ ਹੋ ਗਿਆ। ਅਸੀਂ ਵੀ ਅਜੇ ਇਹਨੂੰ ਫੁੱਲੀ ਡੀਟੇਲ ਦੇ ਵਿੱਚ ਇਹਨੂੰ ਰੂਲਿੰਗ ਨੂੰ ਜਿਹੜਾ ਅਜੇ ਪੜ੍ਹ ਰਹੇ ਆ ਵੀ ਦੇਖ ਰਹੇ ਧਿਆਨ ਦੇ ਨਾਲ ਵੀ ਇਹਦੇ ਵਿੱਚ ਹੋਰ ਕੀ ਕੀ ਚੀਜ਼ਾਂ ਹੈਗੀਆਂ ਜਿਹੜੀਆਂ ਅਫੈਕਟ ਕਰਨਗੀਆਂ। ਪਰ ਇਹੋ ਹੀ ਮੌਕਾ ਆ ਕਿ ਜਦੋਂ ਮੈਂ ਜਿਹੜੀ ਗੱਲ ਕਰਦਾ ਹੁੰਦਾ ਕਿ ਇਕੱਠੇ ਹੋਣ ਦਾ, ਸੋ ਇਸੇ ਕਰਕੇ ਜਿਹੜੀ ਆਪਾਂ ਐਸੋਸੀਏਸ਼ਨ ਆਪਣੀ ਪੰਜਾਬੀਆਂ ਦੀ ਵੀ ਸ਼ੁਰੂ ਕੀਤੀ ਆ, ਮੇਰੇ ਖਿਆਲ ਦੇ ਵਿੱਚ ਉਹਦੇ ਵਿੱਚ ਜਿੰਨਾ ਵੀ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ, ਕਿਉਂਕਿ ਆਉਣ ਵਾਲੇ ਸਮੇਂ 'ਚ ਇਹ ਸਾਡੇ ਜਿਹੜੇ ਕਿੱਤੇ ਹੈਗੇ ਇਹਨਾਂ ਨੂੰ ਕਿਤੇ ਨਾ ਕਿਤੇ ਇਹਨੇ ਇਫੈਕਟ ਕਰਨਾ, ਇਹਨਾਂ ਰੂਲਿੰਗਸ ਨੇ ਕਿਤੇ ਨਾ ਕਿਤੇ ਇਹਨਾਂ ਨੂੰ ਖਰਾਬ ਕਰਨਾ। ਸੋ ਇਕੱਠੇ ਹੋਣ ਦਾ ਜਿਹੜਾ ਫਾਇਦਾ ਆ ਉਹ ਤਾਂ ਮੇਰੇ ਖਿਆਲ ਦਾ ਆਪਾਂ ਸਾਰੇ ਭਲੀ ਭਾਂਤ ਜਾਣਦੇ ਆ ਜੀ। ਤੇ ਜਿਹੜੀ ਆਰਗੇਨਾਈਜੇਸ਼ਨ ਹੈਗੀ ਜ਼ਰੂਰ ਉਸ ਦੇ ਬਾਰੇ ਥੋੜ੍ਹਾ ਜਿਹਾ ਹੋਰ ਜੇ ਤੁਸੀਂ ਦੱਸਣਾ ਚਾਹੁੰਦੇ ਆ ਤਾਂ। ਹਾਂਜੀ ਬਿਲਕੁਲ ਜੀ ਬਿਲਕੁਲ। ਇਹ ਨਾਪਟਾ ਜਿਹੜੀ ਹੈਗੀ ਆ ਨਾਰਥ ਅਮਰੀਕਨ ਪੰਜਾਬੀ ਟਰੱਕਿੰਗ ਐਸੋਸੀਏਸ਼ਨ, ਇਹ ਹੋਂਦ ਦੇ ਵਿੱਚ ਆ ਚੁੱਕੀ ਆ। ਫ੍ਰਿਜ਼ਨੋ ਦੇ ਵਿੱਚ ਇਹਦਾ ਆਫਿਸ ਹੈਗਾ ਆ। ਇਹਦੀ ਜਿਹੜੀ ਵੈਬਸਾਈਟ ਹੈਗੀ ਆ GoNAPTA.org, ਉੱਤੇ ਜਾ ਕੇ ਤੁਸੀਂ ਸਾਈਨ ਅਪ ਕਰ ਸਕਦੇ ਆ, ਆਪਣੇ ਆਪ ਨੂੰ ਇਹਦੇ ਵਿੱਚ ਇਨਕਲੂਡ ਕਰ ਸਕਦੇ ਆ। ਸੋ ਸਾਨੂੰ ਇਸ ਵੇਲੇ ਨੰਬਰਸ ਦੀ ਲੋੜ ਹੈਗੀ ਆ। ਸਾਨੂੰ ਇਸ ਵੇਲੇ ਜਿੰਨੇ ਵੱਧ ਤੋਂ ਵੱਧ ਤੁਸੀਂ ਉਹ 'ਚ ਜੁਆਇਨ ਕਰ ਸਕਦੇ ਆ ਉਨੇ ਤੁਸੀਂ ਜੁਆਇਨ ਕਰੋ, ਆਪਣੇ ਫਰੈਂਡਸ ਨੂੰ ਫੈਮਿਲੀ ਨੂੰ ਕਹਿ ਕੇ ਜੁਆਇਨ ਕਰਾਓ, ਕਿਉਂਕਿ ਜਿੰਨਾ ਵੀ ਛੇਤੀ ਸਾਡੇ ਕੋਲ ਨੰਬਰਸ ਹੋਣਗੇ ਉਨੀ ਛੇਤੀ ਅਸੀਂ ਇੱਦਾਂ ਦੀਆਂ ਜਿਹੜੀ ਰੂਲਿੰਗਸ ਆ ਉਹਨਾਂ ਦੇ ਖਿਲਾਫ ਅਸੀਂ ਜਿਹੜਾ ਲਾਇਰ ਕਰਕੇ ਅਸੀਂ ਉਹਨਾਂ ਦੇ ਖਿਲਾਫ ਜਿਹੜਾ ਕੰਮ ਉਹ ਸ਼ੁਰੂ ਕਰ ਸਕਦੇ ਹਾਂ, ਜਾਂ ਜਿਹੜੀਆਂ ਆਵਰਸ ਆਫ ਸਰਵਿਸ ਦੀਆਂ ਪਟੀਸ਼ਨਸ ਪਾਉਣੀਆਂ ਜਾਂ ਕੁਛ ਵੀ ਇੱਦਾਂ ਦੇ ਕੰਮ ਕਰਨੇ ਆ ਉਹ ਤਾਂ ਹੀ ਹੋ ਸਕਦੇ ਜੇ ਸਾਡੇ ਕੋਲ ਨੰਬਰਸ ਹੈਗੇ, ਜੇ ਸਾਡੇ ਕੋਲ ਲੋਕੀ ਸਾਡੇ ਨਾਲ ਜੁੜੇ ਹੈਗੇ ਆ, ਉਹਦੇ ਵਿੱਚ ਮੈਂਬਰਸ ਹੈਗੇ, ਤਾਂ ਹੀ ਇਹੋ ਜਿਹੇ ਕੰਮ ਹੋ ਸਕਦੇ। ਸੋ ਮੈਂ ਸਾਰਿਆਂ ਨੂੰ ਫਿਰ ਇਹੋ ਹੀ ਬੇਨਤੀ ਕਰੂੰਗਾ ਵੀ GoNAPTA.org ਤੇ ਜਾ ਕੇ, ਜਾਂ ਤੁਸੀਂ ਗੂਗਲ ਤੇ ਜਾ ਕੇ ਪੰਜਾਬੀ ਟਰੱਕਿੰਗ ਐਸੋਸੀਏਸ਼ਨ ਸਰਚ ਕਰ ਲਓ ਤੇ ਉੱਥੇ ਵੀ ਤੁਹਾਨੂੰ ਟੌਪ ਤੇ ਜਿਹੜੀ ਇਹ ਐਸੋਸੀਏਸ਼ਨ ਦੀ ਵੈਬਸਾਈਟ ਮਿਲ ਜਾਂਦੀ ਆ। ਸੋ ਪਲੀਜ਼ ਜੁਆਇਨ ਜ਼ਰੂਰ ਕਰੋ ਜੀ। ਤੇ ਇਕੱਲੀ ਟਰੱਕਿੰਗ ਦੇ ਨਾਲ ਹੀ ਨਹੀਂ, ਮੈਨੂੰ ਲੱਗਦਾ ਜਿਹੜੇ ਇੰਡੀਪੈਂਡੈਂਟ ਕੰਟਰੈਕਟਰ ਵਾਲੀ ਗੱਲ ਆ, ਆਈ ਥਿੰਕ ਜਿਹੜੇ ਲਿਫਟ ਊਬਰ ਦੇ ਨਾਲ ਕੰਮ ਕਰਦੇ ਆ ਉਹਨਾਂ ਦੇ ਉੱਤੇ ਵੀ ਇਸ ਦਾ ਜਿਹੜਾ ਡੈਫੀਨੇਟਲੀ ਅਸਰ ਜਿਹੜਾ ਆ ਉਹ ਪੈਣਾ ਹੈ, ਕਿਉਂਕਿ ਬਹੁਤ ਸਾਰੇ ਹੋਰ ਸੁਣਨ ਵਾਲੇ ਜਿਹੜੇ ਆ ਉਹ ਵੀ ਲਿਫਟ ਊਬਰ ਦੇ ਨਾਲ ਵੀ ਜਿਹੜੇ ਆ ਉਹ ਕੰਮ ਕਰ ਰਹੇ ਨੇ। ਸੋ ਇਹ ਜਿਹੜੀ ਰੂਲਿੰਗ ਕਾਫੀ ਜ਼ਿਆਦਾ ਇੰਪੋਰਟੈਂਟ ਮੈਨੂੰ ਲੱਗਦਾ ਆ ਆਉਣ ਵਾਲੇ ਸਮੇਂ ਦੇ ਲਈ ਜਿਹੜੀ ਹੈਗੀ ਆ। ਸੋ ਲੈਟਸ ਸੀ ਜਿਹੜਾ ਆਉਣ ਵਾਲੇ ਸਮੇਂ 'ਚ ਕਿੱਦਾਂ ਜਿਹੜਾ ਦੇਖਿਆ ਜਾਊਗਾ। ਜਿਹੜਾ ਕੋਈ 1099 ਲੈ ਰਿਹਾ ਆ ਉਹਨੂੰ ਉਹ W2 ਤੇ ਆਊਗਾ ਤੇ ਬਹੁਤ ਕੁਛ ਜਿਹੜਾ ਆ ਉਹ ਚੇਂਜਸ ਜਿਹੜੇ ਉਸ ਦੇ ਵਿੱਚ ਜਿਹੜੀਆਂ ਆ ਰਹੀਆਂ ਬਿਲਕੁਲ ਆ ਰਹੀਆਂ ਜੀ। ਉਹ ਹੀ ਸਾਰਾ ਅੱਗੇ ਤਾਂ ਸਾਡੀ ਸਿਚੁਏਸ਼ਨ ਸੀ ਨਾ ਕਿ ਅਸੀਂ ਆਪਣਾ ਜਿਹੜਾ ਐਕਚੁਅਲ ਆਪਣਾ ਸਾਡਾ ਡਰਾਈਵਰ ਹੈਗਾ ਉਹਨੂੰ ਵੀ ਅਸੀਂ 1099 ਦਿੰਦੇ ਸੀਗੇ, ਉਹ ਤਾਂ ਇੱਕ ਰੋਂਗ ਹੈਗਾ ਹੀ ਹੈਗਾ। ਉਹਦੇ ਨਾਲ ਹੁਣ ਇੰਡੀਪੈਂਡੈਂਟ ਕੰਟਰੈਕਟਰ ਤੇ ਵੀ ਇਹ ਜਿਹੜੀ ਆ ਰੂਲਿੰਗ ਆ ਇਹ ਅਸਰ ਕਰਦੀ ਜਾਪਦੀ ਆ ਜੀ ਜੀ। ਤੇ ਰਮਨ ਜੀ ਸਮਾਂ ਵੀ ਆਪਣਾ ਸਮਾਪਤੀ ਵਾਲਾ, ਜਾਂਦੇ ਜਾਂਦੇ ਜ਼ਰੂਰ ਦੱਸਦੇ ਜਾਈਏ ਵੀ ਜਿਹੜੇ FMCSA ਦੇ ਜਿਹੜੇ ਹੈੱਡ ਨੇ ਮਾਰਟੀਨੇਜ਼, ਉਹਨਾਂ ਨੇ ਕਾਂਗਰਸ ਦੇ ਵਿੱਚ ਪੇਸ਼ ਹੋ ਕੇ ਕਿਹਾ ਆ ਵੀ ਜਿਹੜੇ ਆਵਰਸ ਆਫ ਸਰਵਿਸ ਦੇ ਵਿੱਚ ਜਿਹੜੀਆਂ ELD ਦੇ ਕਰਕੇ ਜਿਹੜੀਆਂ ਚੇਂਜਸ ਜਿਹੜੀਆਂ ਆਵਰ ਆਫ ਸਰਵਿਸ ਦੇ ਵਿੱਚ ਆ ਸਕਦੀਆਂ। ਬਿਲਕੁਲ ਜੀ ਬਿਲਕੁਲ। ਇਹ ਪਿਛਲੇ 2-3 ਮਹੀਨੇ ਤੋਂ ਮੈਂ ਇਹੋ ਹੀ ਗੱਲ ਕਰ ਰਿਹਾ ਕਿ ਜਿਹੜੀ ਐਕਚੁਅਲ ਦੇ ਵਿੱਚ ਜਿਹੜੀ ਚੇਂਜ ਆ ਉਹ ਆਵਰਸ ਆਫ ਸਰਵਿਸ ਦੇ ਵਿੱਚ ਆਉਣੀ ਚਾਹੀਦੀ ਆ। ਆਵਰਸ ਆਫ ਸਰਵਿਸ ਦੀ ਪ੍ਰੋਬਲਮ ਆ, ELD ਤੇ ਸਿਰਫ ਇੱਕ ਮਾਧਿਅਮ ਹੈ ਉਹਨੂੰ ਰਿਕਾਰਡ ਕਰਨ ਦਾ। ਸੋ ਪਹਿਲਾਂ ਪੇਪਰ ਤੇ ਸੀ, ਹੁਣ ਉਹ ਇਲੈਕਟ੍ਰੋਨਿਕ ਹੋ ਗਿਆ। ਸੋ ਉਹ ਕੋਈ ਵੱਡੀ ਗੱਲ ਨਹੀਂ ਹੈਗੀ, ਜਿਹੜੀ ਮਾਧਿਅਮ ਦੀ ਪ੍ਰੋਬਲਮ ਨਹੀਂ ਹੈਗੀ, ਜਿਹੜੀ ਆਵਰਸ ਆਫ ਸਰਵਿਸ ਦੀ ਪ੍ਰੋਬਲਮ ਹੈ। ਸੋ ਜਿਹੜੇ ਆਪਣੇ ਰੇ ਮਾਰਟੀਨੇਜ਼ ਹੈਗੇ ਆ FMCSA ਦੇ ਹੈੱਡ, ਇਹ ਪਿਛਲੇ 1 ਮਹੀਨੇ ਤੋਂ ਇਹਨਾਂ ਨੇ ਸਾਰੇ US ਦੇ ਵਿੱਚ ਛੋਟੀਆਂ ਟਰੱਕਿੰਗ ਕੰਪਨੀਆਂ ਨਾਲ ਜਾ ਕੇ ਮੀਟਿੰਗਸ ਕੀਤੀਆਂ, ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ, ਸਾਰਾ ਕੁਝ ਸੁਣਿਆ। ਤੇ ਹੁਣ ਇਹ ਵਾਪਸ ਜਾ ਕੇ ਕਾਂਗਰਸ ਦੇ ਅੱਗੇ ਇਹਨਾਂ ਨੇ ਟੈਸਟੀਫਾਈ ਕੀਤਾ ਆ ਔਰ ਉੱਥੇ ਇਹਨਾਂ ਨੇ ਇਹ ਕਿਹਾ ਆ ਕਿ ਡੈਫੀਨੇਟਲੀ ਜਿਹੜੀ ਆਵਰਸ ਆਫ ਸਰਵਿਸ ਆ ਉਹਦੇ ਵਿੱਚ ਚੇਂਜਸ ਲਿਆਉਣੀਆਂ ਬਹੁਤ ਜ਼ਰੂਰੀ ਹੈ ਇਸ ਵੇਲੇ। ਸੋ ਮੇਰੇ ਖਿਆਲ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਕੁਛ ਇੱਕ ਜਿਨ੍ਹਾਂ ਦੀ ਚੀਜ਼ਾਂ ਦੇ ਸਪਲਿਟ ਸ਼ਿਫਟ ਸਟੱਡੀ ਚੱਲ ਰਹੀ ਹੈ ਇਸ ਵੇਲੇ, ਹੋਰ ਜਿਹੜੀਆਂ ਚੇਂਜਸ ਜਿਹੜੀਆਂ ਕਿ ਕੰਪਨੀ ਜਿਹੜੀਆਂ ਦੱਸ ਰਹੀਆਂ ਕਹਿ ਰਹੀਆਂ, ਸੋ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਹੈ ਕਿ ਆਵਰਸ ਆਫ ਸਰਵਿਸ ਦੇ ਵਿੱਚ ਜਿਹੜੀਆਂ ਚੇਂਜਸ ਆ ਉਹ ਇਮੀਨੈਂਟ ਹੈਗੀਆਂ, ਆਉਣਗੀਆਂ ਜ਼ਰੂਰ। ਸੋ ਹੋਪਫੁਲੀ ਜਿਹੜੀ ਇਹ ਚੰਗੀ ਨਿਊਜ਼ ਆ ਜਲਦੀ ਆ ਸਕਦੀ ਹੈ ਜੀ। ਇੱਕ ਆਪਣੇ ਫੇਸਬੁੱਕ ਦੇ ਉੱਤੇ ਸਵਾਲ ਆਇਆ, ਕਹਿੰਦੇ ਵੀ ਭਾਜੀ ਕਲੀਅਰ ਕਰਿਓ ਵੀ ਡਰਾਈਵਰ ਪਰਸਨਲ ਯੂਜ਼ ਡਰਾਈਵਿੰਗ ਓਨਲੀ ਬੌਬ ਟ੍ਰੇਲ ਆ ਜਾਂ ਕਿੱਦਾਂ ਆ?
ਨਹੀਂ ਭਾਜੀ, ਬੌਬਟੇਲ ਨਹੀਂ, ਉਹ ਲੋਡਡ ਟ੍ਰੇਲਰ ਵੀ ਲੈ ਕੇ ਜਾ ਸਕਦਾ, ਅਨਲੋਡਡ ਟ੍ਰੇਲਰ, ਖਾਲੀ ਜਾਂ ਭਰਿਆ ਟ੍ਰੇਲਰ, ਦੋਨੋਂ ਮਤਲਬ ਕਿ ਉਹਦੇ 'ਚ ਕੋਈ ਐਸੀ ਰਿਕੁਆਇਰਮੈਂਟ ਨਹੀਂ ਹੈਗੀ ਕਿ ਇਹ ਤੁਹਾਡਾ ਸਿਰਫ ਬੌਬਟੇਲ ਹੋਣਾ ਚਾਹੀਦਾ, ਉਹਦੇ 'ਚ ਭਰਿਆ ਖਾਲੀ ਟ੍ਰੇਲਰ ਵੀ ਨਾਲ ਹੋਵੇ ਤਾਂ ਵੀ ਉਹਨੂੰ ਯੂਜ਼ ਕਰ ਸਕਦੇ ਜੀ। ਤੇ ਬਾਕੀ ਜੇ ਕਿਸੇ ਦਾ ਮਿਸ ਹੋ ਗਿਆ ਆ ਤੇ ਫੇਸਬੁੱਕ ਦੇ ਉੱਤੇ ਵੀ ਜਿਹੜਾ ਲਾਈਵ ਤਾਂ ਚੱਲ ਹੀ ਰਿਹਾ ਸੀ, ਜਿੱਦਾਂ ਹੀ ਆਪਣਾ ਇਹ ਖਤਮ ਕਰਾਂਗੇ ਤਾਂ ਤੁਸੀਂ ਇਸ ਨੂੰ ਰਿਪੀਟ ਸੁਣ ਸਕਦੇ ਹੋ, ਫੋਨ ਦੇ ਉੱਤੇ ਵੀ ਪਾ ਦੇਣਾ ਆ, ਐਪ ਦੇ ਉੱਤੇ ਵੀ ਇਹ ਜਿਹੜਾ ਪ੍ਰੋਗਰਾਮ ਪੈ ਜਾਣਾ ਹੈ। ਸੋ ਜਿਹੜੇ ਵੀ ਮਿਸ ਕਰ ਗਏ ਨੇ ਉਹ ਇਸ ਪ੍ਰੋਗਰਾਮ ਨੂੰ ਮੁੜ ਦੁਬਾਰਾ ਵੀ ਜਿਹੜਾ ਉਹ ਤੁਸੀਂ ਸੁਣ ਸਕੋਗੇ। ਅਪਡੇਟ ਅਮਰੀਕਾ ਦੇ ਜਿਹੜੇ ਹੇਠਾਂ ਤੁਸੀਂ ਐਪ ਡਾਊਨਲੋਡ ਕਰੋ ਪੰਜਾਬੀ ਰੇਡੀਓ USA ਦੀ, ਉੱਥੇ ਸਾਰੇ ਜਿਹੜੇ ਪੋਡਕਾਸਟ ਆ ਉਹ ਪਏ ਰਹਿੰਦੇ ਨੇ। ਅਤੇ ਰਮਨ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸਮਾਪਤ ਆ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਆ ਉਸ ਦੇ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਿਹੜੀਆਂ ਜਾਣਕਾਰੀਆਂ ਦਿੱਤੀਆਂ ਆ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਅਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਅਪਡੇਟ ਅਮਰੀਕਾ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ ਹੋਰ ਖਬਰਾਂ ਦੇ ਨਾਲ। ਉਦੋਂ ਤੱਕ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਟਰੱਕਰਸ ਦੇ ਲਈ ਵਿਸ਼ੇਸ਼ ਸੂਚਨਾ। ਕੀ ਤੁਹਾਨੂੰ ਲੋਡ ਲਾਉਣ ਤੋਂ ਬਾਅਦ 'ਚ ਪੈਸੇ ਮਿਲਣ ਵਿੱਚ ਦੇਰੀ ਲੱਗਦੀ ਹੈ? ਕੀ ਤੁਸੀਂ ਲੋਡ ਲਾ ਕੇ ਤੁਰੰਤ ਪੈਸੇ ਆਪਣੇ ਹੱਥਾਂ ਵਿੱਚ ਦੇਖਣਾ ਚਾਹੁੰਦੇ ਹੋ? ਤਾਂ ਅੱਜ ਹੀ ਕਾਲ ਕਰੋ 408-272-2600 408-200